ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 19 ਅਪ੍ਰੈਲ ਦਿਨ ਬੁੱਧਵਾਰ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੱਤਰਕਾਰ ਨਿਊਜ਼ ਐਨਾਲਿਸਟ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀਆਂ ਕਰਵਾਉਣੀਆਂ ਆ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ। ਇਸ ਦੇ ਨਾਲ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503 ਦੇ ਉੱਤੇ। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸੈਲਮਾ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਦੀਪ ਸਿੰਘ, ਮਨਜੀਤ ਸਿੰਘ, ਸੈਨ ਹੋਜ਼ੇ, ਸਭਨਾਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਂਦੇ ਆ। ਸਿਆਸਤਦਾਨ ਬੜੀਆਂ ਜਿਹੜੇ ਆ ਉਹ ਵਾਅਦੇ ਕਰਦੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਵਟਸਐਪ ਯੂਨੀਵਰਸਿਟੀ ਤੇ ਕਈ ਵਾਰੀ ਭਾਰਤ ਨੂੰ ਨੰਬਰ 1 ਦਾ ਖਿਤਾਬ ਕਈ ਚੀਜ਼ਾਂ ਦੇ ਵਿੱਚ ਦਿੱਤਾ, ਪਰ ਆਖਿਰਕਾਰ ਕਹਿੰਦੇ ਮਿੱਤਰੋ ਭਾਰਤ ਦੁਨੀਆ 'ਚ ਬਣ ਹੀ ਗਿਆ ਨੰਬਰ 1। बिल्कुल मित्रों, मैं ना कहता था कि दुनिया को नंबर 1 बना दूंगा, दुनिया में भारत को बना दिया ना। चलो बिल्कुल जी, चाहे जनसंख्या ਦੇ ਹਵਾਲੇ ਨਾਲ ਹੀ ਸਹੀ, ਸੋ ਜਿਹਨੂੰ ਵਿਸ਼ਵ ਦੀ ਸ਼ਕਤੀ ਕਹਿਣ ਦਾ ਜਾਂ ਰਾਜਨੀਤਿਕ ਦਾਅ ਪੇਚ ਦੇ ਹਵਾਲੇ ਨਾਲ ਕਈ ਮਾਮਲਿਆਂ 'ਚ ਨੰਬਰ 1 ਲਿਆਉਣ ਦੀਆਂ ਗੱਲਾਂ ਹੁੰਦੀਆਂ ਰਹੀਆਂ। ਹਾਂ, ਉਹ ਜਨਸੰਖਿਆ ਦੇ ਮਾਮਲੇ 'ਚ ਅੱਜ ਦੁਨੀਆ ਦਾ ਸਭ ਤੋਂ ਨੰਬਰ 1 ਜਾਂ ਮੋਹਰੀ ਦੇਸ਼ ਬਣ ਕੇ ਨਿਤਰੇ। ਸੋ ਜਨਸੰਖਿਆ ਦੇ ਹਵਾਲੇ ਨਾਲ, ਗਿਣਤੀ ਦੇ ਹਵਾਲੇ ਨਾਲ ਅਸੀਂ ਦੁਨੀਆ ਦੇ ਵਿੱਚ ਹੁਣ ਸਭ ਤੋਂ ਵੱਡਾ ਮੁਲਕ ਬਣ ਗਏ ਹਾਂ, ਵੱਡੀ ਜਨਸੰਖਿਆ ਵਾਲਾ ਮੁਲਕ ਬਣ ਗਿਆ, ਵੱਡੀ ਆਬਾਦੀ ਵਾਲਾ ਮੁਲਕ ਬਣ ਗਿਆ, ਤੇ ਆਪਣੇ ਹੀ ਗਵਾਂਢੀ ਮੁਲਕ ਚੀਨ ਨੂੰ ਪਛਾੜ ਕੇ ਅਸੀਂ ਇਹ ਰੁਤਬਾ ਹਾਸਲ ਕੀਤਾ। ਪੂਰੇ ਰੁਤਬੇ ਦਾ ਯੂਨਾਈਟਿਡ ਨੇਸ਼ਨਜ਼ ਜਿਹੜਾ ਮਤਲਬ ਹੈਗਾ ਪਾਪੂਲੇਸ਼ਨ ਫੰਡ, ਉਹਨੇ ਇਸ ਚੀਜ਼ ਦਾ ਐਲਾਨ ਕੀਤਾ ਕਿ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਜਿਹੜਾ UNFPA, ਉਹਦੇ ਵੱਲੋਂ ਇਹ ਤੱਥ ਅੰਕੜੇ ਦਿੱਤੇ ਗਏ ਕਿ ਇਸ ਮੌਕੇ ਭਾਰਤ ਦੀ ਆਬਾਦੀ ਲਗਭਗ 143 ਕਰੋੜ ਹੋ ਗਈ ਆ, ਜਦੋਂ ਕਿ ਚੀਨ ਦੀ ਆਬਾਦੀ ਅਜੇ 142 ਕਰੋੜ 57 ਲੱਖ ਦੇ ਕਰੀਬ ਆ, ਤੇ ਅਸੀਂ 86 ਲੱਖ ਨੂੰ ਟੱਪ ਗਏ। ਮਤਲਬ 30-32 ਲੱਖ ਦਾ ਸਾਡੇ 'ਚ ਫਰਕ ਹੈਗਾ। ਤੇ ਜਿੰਨੀ ਦੇਰ 'ਚ ਅਸੀਂ ਗੱਲਬਾਤ ਕਰ ਰਹੇ, ਉਨੀ ਦੇਰ 'ਚ ਅਸੀਂ ਜਨਸੰਖਿਆ ਹੋਰ ਵਧੀ ਜਾਂਦੀ ਹੈ, ਇਸ ਲਈ ਅਸੀਂ ਹੋਰ ਮੂਹਰੇ ਜਾਈ ਜਾਣਾ। ਉਹ ਅੰਕੜਾ ਅਜੇ ਬਹੁਤ ਅੱਗੇ ਤੱਕ ਜਾਣਾ। ਇੱਕ ਵਾਰ 167 ਕਰੋੜ ਤੱਕ ਭਾਰਤ ਦੀ ਆਬਾਦੀ ਜਾਣ ਦੇ ਅੰਦਾਜ਼ੇ ਲਾਏ ਜਾ ਰਹੇ ਨੇ। ਉਹ ਤੋਂ ਬਾਅਦ ਫਿਰ ਮੋੜਾ ਕੱਟਣਾ ਸ਼ੁਰੂ ਹੋਣਾ, ਪਰ ਤਦ ਤੱਕ ਚੀਨ ਦੀ ਆਬਾਦੀ ਬਹੁਤ ਘਟ ਜਾਣੀ। ਸੋ ਇਸ ਲਈ ਉਸ ਹਵਾਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਸ ਮੌਕੇ ਇਹ ਜਿਹੜੇ ਅੰਕੜੇ ਆਏ ਨੇ ਉਹਦੇ ਹਵਾਲੇ ਨਾਲ ਭਾਰਤ ਦੀ ਆਬਾਦੀ ਇਸ ਮੌਕੇ 142 ਕਰੋੜ 86 ਲੱਖ ਹੈ, ਤੇ ਚੀਨ ਦੀ ਆਬਾਦੀ ਇਸ ਮੌਕੇ 142 ਕਰੋੜ 57 ਲੱਖ ਹੈ। ਸੋ 30 ਲੱਖ ਦਾ ਜਿਹੜਾ ਇਹ ਫਰਕ ਹੈ, ਉਹਦੇ ਨਾਲ ਅਸੀਂ ਉਹਦੇ ਨਾਲੋਂ ਮੂਹਰੇ ਆ। ਸੋ ਇਸ ਲਈ ਅਸੀਂ ਹੁਣ ਦੁਨੀਆ ਦੇ ਨੰਬਰ 1 ਬਣ ਗਏ। ਪਰ ਕੱਲਾ ਅੰਕੜਿਆਂ ਦੇ ਹਵਾਲੇ ਨਾਲ ਹੀ ਨਹੀਂ, ਜੇਕਰ ਇਸ ਨੂੰ ਵੱਖੋ-ਵੱਖ ਨਜ਼ਰੀਏ ਤੋਂ ਦੇਖਣਾ ਹੋਵੇ ਤਦ ਵੀ ਇਹਦੇ ਕਈ ਪਹਿਲੂ ਨੇ। ਅਸੀਂ ਦੁਨੀਆ ਦੇ ਵਿੱਚ ਇਸ ਮੌਕੇ ਗਿਣਤੀ 'ਚ ਇਸ ਕਦਰ ਹੋ ਗਏ ਆ ਰਾਜਕਰਨ ਜੀ, ਕਿ ਜੇਕਰ ਭਾਰਤੀਆਂ ਦਾ ਕੱਦ ਦੀ ਔਸਤ ਕੱਢੀ ਜਾਵੇ ਤਾਂ ਸਾਡੀ ਕੱਦ ਦੀ ਔਸਤ 5.5 ਬਣਦੀ ਆ। 5x5, 5x6 ਇੰਨੀ ਕੁ ਔਸਤ ਸਾਡੀ ਬਣਦੀ ਆ। ਉਸ ਔਸਤ ਦੇ ਹਿਸਾਬ ਨਾਲ ਜੇ ਸਮੁੱਚੀ ਆਬਾਦੀ ਨੂੰ ਬੰਦੇ ਤੇ ਬੰਦਾ ਖੜਾ ਕਰਕੇ ਮੋਢਿਆਂ ਤੇ ਖੜਾ ਕਰ ਦਈਏ ਤਾਂ ਅਸੀਂ ਚੰਦਰਮਾ ਤੋਂ ਪਾਰ ਜਾਂਦੇ। ਇੰਨੀ ਸਾਡੀ ਆਬਾਦੀ ਹੋ ਗਈ। ਮਤਲਬ ਇੱਥੋਂ ਅੰਦਾਜ਼ਾ ਲਾ ਲਓ। ਉਹ ਕਹਿੰਦੇ ਹੁੰਦੇ ਸੀ ਨਾ ਕਿ ਇਹ ਨਹਿਰ ਇੰਨੀ ਡੂੰਘੀ ਆ, 7 ਹਾਥੀ ਡੁੱਬ ਜਾਂਦੇ ਨੇ, ਹਾਥੀ ਖੜਾ ਕਰ ਲਓ। ਸੋ ਇਸ ਲਈ ਅਸੀਂ ਚੰਦਰਮਾ ਤੋਂ ਪਾਰ ਚਲੇ ਜਾਂਦੇ ਹਾਂ। ਦੂਸਰੇ ਪਾਸੇ ਖਾਸ ਗੱਲ ਇਹ ਹੈ ਕਿ ਅਸੀਂ ਹੁਣ ਦੁਨੀਆ ਦੇ ਵਿੱਚ ਨੌਜਵਾਨ ਮੁਲਕ ਹਾਂ ਜੀ। ਭਾਰਤ ਦੀ ਔਸਤ ਉਮਰ 28 ਸਾਲ ਹੈ। ਇਹ ਤੋਂ ਵੱਧ ਹੋਰ ਨੌਜਵਾਨ ਮੁਲਕ ਕਿਹੜਾ ਹੋਊਗਾ ਕਿ ਭਾਰਤ ਦੁਨੀਆ ਭਰ ਦੇ ਵਿੱਚ 28 ਸਾਲ ਦੀ ਔਸਤ ਉਮਰ ਵਾਲਾ ਹੈ, ਤੇ ਚੀਨ ਦੀ ਔਸਤ ਉਮਰ 38 ਸਾਲ ਹੈ। 10 ਸਾਲ ਦਾ ਫਰਕ, 10 ਸਾਲ ਦਾ ਸਾਡਾ ਔਸਤ ਦਾ ਫਰਕ ਹੈ। ਸੋ ਇਸ ਹਵਾਲੇ ਨਾਲ ਵੀ ਫਿਰ ਮਹਿਲਾ ਸਸ਼ਕਤੀਕਰਨ ਵੀ ਅਸੀਂ ਮੂਹਰੇ ਹਾਂ।
ਤੇ ਜਿਹੜੇ ਫਾਰਮੂਲਿਆਂ ਦੇ ਉੱਤੇ ਚੀਨ ਦੁਨੀਆ ਭਰ 'ਚ ਮੂਹਰੇ ਆਇਆ ਸੀ, ਚਾਹੇ ਉਹ ਘਰੇਲੂ ਬਾਜ਼ਾਰ ਹੋਵੇ, ਚਾਹੇ ਉਹ ਨੌਜਵਾਨੀ ਦਾ ਮਸਲਾ ਹੋਵੇ, ਚਾਹੇ ਸਸਤੀ ਲੇਬਰ ਦਾ ਹੋਵੇ। ਸੋ ਜੇ ਜਨਸੰਖਿਆ ਵਧਣੀ ਹੈ ਤਾਂ ਲੇਬਰ ਵੀ ਸਾਰਾ ਕੋਲ ਨਹੀਂ ਸਸਤੀ ਹੋਣੀ ਹੈ ਨਾ। ਸੋ ਇਹ ਇੱਕ ਮਤਲਬ ਸਾਡੀ ਦੁਖਦਾਈ ਪੀੜ ਵੀ ਆ ਤੇ ਸਾਡੀ ਤਾਕਤ ਵੀ ਆ। ਪਰ ਦੋਏ ਪਹਿਲੂ ਨੇ ਕਿ ਸਾਡੇ ਕੋਲ ਲੇਬਰ ਇੰਨੀ ਸਸਤੀ ਔਰ ਇੰਨੀ ਗਿਣਤੀ 'ਚ ਹੈਗੀ ਆ, ਇਸ ਲਈ ਇਹ ਚੀਜ਼ਾਂ ਮੱਧ ਵਰਗ ਸਾਡਾ ਮਤਲਬ ਉੱਪਰ ਉੱਠ ਰਿਹਾ। ਭਾਰਤ ਦੇ ਵਿੱਚ ਕਿੰਨੇ ਹੀ ਧਿਰਾਂ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਆਪਣੇ ਆਪ ਨੂੰ ਮਿਡਲ ਕਲਾਸ 'ਚ ਗਿਣਿਆ ਜਾਂਦਾ ਜਿਨ੍ਹਾਂ ਨੂੰ, ਪਰ ਉਹ ਮਿਡਲ ਕਲਾਸ ਦੀਆਂ ਵੀ ਸਾਡੇ 8-10 ਲੇਅਰਾਂ ਨੇ। ਸੋ ਇਸ ਲਈ ਗਰੀਬ ਔਰ ਅਮੀਰ ਦੇ ਵਿਚਾਲੇ ਜਿਹੜੀ ਮਿਡਲ ਕਲਾਸ ਹੈ ਉਹਦੀਆਂ ਵੀ 7-8 ਲੇਅਰਾਂ ਨੇ। ਇਸ ਲਈ ਸਾਡੀ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ, ਇਹ ਸਾਰੀਆਂ ਤਾਕਤਾਂ ਮਿਲਾ ਕੇ ਇਸ ਮੌਕੇ ਅਸੀਂ ਵਿਸ਼ਵ ਤਾਕਤ ਬਣ ਸਕਦੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਇਸ ਜਨਸੰਖਿਆ ਨੂੰ ਸਿਰਫ ਭੀੜ ਵਜੋਂ ਨਹੀਂ, ਇਸ ਨੂੰ ਸ਼ਕਤੀ ਵਜੋਂ ਜੇਕਰ ਵਰਤਣ ਦੀ ਕਿਸੇ ਕੋਲ ਸਮਝ ਹੋਵੇ, ਜੇ ਅਸੀਂ ਵੋਟਾਂ ਦੀ ਰਾਜਨੀਤੀ ਤੋਂ ਨਿਕਲ ਕੇ ਇਸ ਤਰ੍ਹਾਂ ਦੇ ਵਿਚਾਰ ਤੇ ਆਈ ਕਿ ਅਸੀਂ ਆਪਣੀ ਤਾਕਤ ਨੂੰ ਵਰਤਣਾ ਕਿਵੇਂ ਹੈ। ਸੋ ਇਸ ਲਈ ਉਸ ਵਾਲੇ ਜਦੋਂ ਮੈਂ ਦੇਖਦਾ ਤਾਂ ਇਸ ਮੌਕੇ ਅੱਜ ਭਾਰਤ ਦੇ ਜਿਹੜੇ ਅੰਕੜੇ ਨੇ 1950 ਤੋਂ ਲੈ ਕੇ UN ਦੇ ਹੁਣ ਤੱਕ ਦੇ ਅੰਕੜਿਆਂ 'ਚ ਅਸੀਂ ਪਹਿਲੀ ਵਾਰ ਦੁਨੀਆ 'ਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਮੂਹਰੇ ਹੋਏ ਆ, ਨੰਬਰ 1 ਬਣਿਆ ਭਾਰਤ 'ਚ। ਇਸ ਮੌਕੇ ਮਤਲਬ ਜੇਕਰ ਤੁਸੀਂ ਦੇਖੋ ਚੀਨ ਔਰ ਸਾਡੇ ਮੁਕਾਬਲੇ, ਤਾਂ ਚੀਨ ਸਾਡੇ ਨਾਲੋਂ ਵੱਧ ਜਿਉਣ ਦੇ ਵਿੱਚ ਮੂਹਰੇ ਹੈ। ਠੀਕ ਹੈ। ਉੱਥੇ ਦੇ ਲੋਕ ਮਤਲਬ ਜਿਹੜੀ ਜ਼ਿੰਦਗੀ ਹੰਢਾਉਂਦੇ ਨੇ, ਆਪਣੀ ਜਿਉਂਦੇ ਨੇ ਆਪਣੀ ਜ਼ਿੰਦਗੀ, ਸਫ਼ਰ ਜਿੰਨੇ ਪੈਂਡਾ ਤੈਅ ਕਰਦੇ ਨੇ ਉਹਦੇ ਵਿੱਚ ਸਾਡੇ ਨਾਲੋਂ ਮੂਹਰੇ ਨੇ, ਉਹ ਵੱਧ ਜ਼ਿੰਦਗੀ ਜਿਉਂਦੇ ਨੇ ਸਾਡੇ ਮੁਕਾਬਲੇ। ਚੀਨ ਦੀ ਔਸਤ ਉਮਰ ਮਰਦਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ 76 ਸਾਲ ਹੈ ਜੀ, ਤੇ ਸਾਡੀ 74 ਸਾਲ ਹੈ। 2 ਸਾਲ ਦਾ ਫਰਕ ਹੈਗਾ ਔਸਤ ਉਮਰ ਦਾ। ਪਰ ਬੀਬੀਆਂ ਦੀ ਉਮਰ 'ਚ ਖਾਸਾ ਪਾੜਾ ਹੈ। ਚੀਨ ਦੇ ਵਿੱਚ ਮਹਿਲਾਵਾਂ ਦੀ ਔਸਤ ਉਮਰ 82 ਸਾਲ ਤੱਕ ਜਿਉਂਦੀਆਂ ਨੇ ਉਹ ਜੀ, ਤੇ ਸਾਡੇ 71 ਸਾਲ ਹੈ ਔਸਤ ਉਮਰ। ਇਹ ਖਾਸਾ ਫਰਕ ਹੈ। ਇੱਥੇ 10-11 ਸਾਲ ਦਾ ਫਰਕ ਹੈ, ਜਦੋਂ ਕਿ ਮਰਦਾਂ ਦੀ ਉਮਰ 'ਚ 2 ਸਾਲ ਦਾ ਔਸਤ ਦਾ ਫਰਕ ਹੈ। ਪਰ ਜਦੋਂ ਮੈਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸਾਡੀ ਉਮਰ ਔਸਤ ਉਮਰ 28 ਸਾਲ ਆ ਤੇ ਉਹਨਾਂ ਦੀ 34 ਸਾਲ ਆ, ਉੱਥੇ 38 ਸਾਲ ਆ, ਉੱਥੇ 10 ਸਾਲ ਦਾ ਫਰਕ ਹੈਗਾ 28 ਔਰ 38 'ਚ। ਪਰ ਜਦੋਂ ਮੈਂ ਓਵਰਆਲ ਦੇਖਦਾ ਤੁਸੀਂ ਹੈਰਾਨ ਹੋਵੋਗੇ, ਮਤਲਬ ਨਵੇਂ ਜੰਮੇ ਜਵਾਕ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਨੇ ਸਾਡੇ ਕੋਲ, ਨੌਜਵਾਨ ਨੇ, ਉਹ ਕੁੱਲ ਆਬਾਦੀ ਦਾ 25% ਹੈ ਸਾਡਾ। ਭਾਰਤ ਦੀ ਕੁੱਲ ਆਬਾਦੀ ਦਾ 25% ਸਾਡਾ 0 ਤੋਂ ਲੈ ਕੇ 14 ਸਾਲ ਤੱਕ ਵਾਲੇ। ਫਿਰ ਇਹ ਤੋਂ ਉੱਪਰ ਆ ਜਾਓ, ਕਹਿੰਦੇ ਕਿ 64-65 ਸਾਲ ਤੱਕ ਵਾਲਾ ਬੰਦਾ ਸਾਡਾ ਇੱਥੇ ਮਤਲਬ ਕਿ ਮੁੱਖ ਧਾਰਾ 'ਚ ਰਹਿੰਦਾ ਨਾ। ਸੋ 15 ਸਾਲ ਤੋਂ ਲੈ ਕੇ 64 ਸਾਲ ਤੱਕ ਵਾਲੇ ਸਾਡੇ 68% ਨੇ। ਇਹ ਸਭ ਤੋਂ ਸਾਡਾ ਸਭ ਤੋਂ ਵੱਧ ਉਮਰ ਵਾਲੇ ਇਹਦੇ ਵਿੱਚ ਆਉਂਦੇ ਨੇ। 14 ਤੋਂ ਬਾਅਦ 15 ਸਾਲ ਤੋਂ ਲੈ ਕੇ 68 ਸਾਲ, ਤੇ ਫਿਰ ਆ ਗਿਆ ਬਜ਼ੁਰਗੀ, ਸੀਨੀਅਰ ਸਿਟੀਜ਼ਨ 65 ਸਾਲ ਤੋਂ ਉੱਪਰ। 65 ਸਾਲ ਤੋਂ ਉੱਪਰ ਵਾਲੀ ਆਬਾਦੀ ਸਿਰਫ 7% ਹੈ ਸਾਡੇ ਕੋਲ। ਤੇ ਇਸ ਲਈ ਆ ਤਾਕਤ ਸਾਡੇ ਕੋਲ 0 ਤੋਂ 14 ਸਾਲ ਵਾਲੇ 25%, ਮਤਲਬ ਲਗਭਗ 35 ਕਰੋੜ ਆਬਾਦੀ, ਤੇ ਚੀਨ ਦੇ ਕੋਲੇ ਸਿਰਫ 17%, 24 ਕਰੋੜ ਆਬਾਦੀ। ਸਾਡੀ ਇਹ ਆਬਾਦੀ 25% ਹੈ, ਉਹਨਾਂ ਦੀ 17% ਹੈ। ਸਾਡੀ 35 ਕਰੋੜ ਹੈ, ਉਹਨਾਂ ਦੀ ਸਿਰਫ 24 ਕਰੋੜ ਹੈ। ਉਹ ਤੋਂ ਬਾਅਦ 15 ਤੋਂ 64 ਸਾਲ ਸਾਡੀ ਹੈਗੀ 68% ਆਬਾਦੀ, ਲਗਭਗ 97 ਕਰੋੜ ਮੈਜੋਰਟੀ। ਉਹਨਾਂ ਦੀ ਹੈਗੀ ਸਿਰਫ ਮਤਲਬ ਸਾਡੇ ਨਾਲ ਇੱਥੇ ਉਹ ਵੱਧ ਨੇ, ਸਾਡੇ ਨਾਲ 98 ਕਰੋੜ ਨੇ ਉਹ। ਅਸੀਂ 97 ਆ, ਉਹ 98 ਨੇ। ਇਹਦੇ ਵਿੱਚ ਕਿਉਂਕਿ ਬਜ਼ੁਰਗਾਂ ਵਾਲੇ ਵੀ ਅੰਕੜਾ ਵਿੱਚ ਆਉਂਦਾ ਨਾ ਉਹਨਾਂ ਦਾ ਜੀ। 65 ਸਾਲ ਤੋਂ ਉੱਪਰ ਵਾਲੇ ਸਾਡੇ ਕੋਲ 7% ਨੇ, ਉਹਨਾਂ ਕੋਲ 14% ਨੇ, ਤੇ ਉਹਨਾਂ ਕੋਲ ਬਜ਼ੁਰਗ ਵੱਧ ਨੇ ਸਾਡੇ ਨਾਲ। ਸਾਡੀ 10 ਕਰੋੜ ਹੈ ਇਹ ਆਬਾਦੀ 7% ਵਾਲੀ, ਉਹਨਾਂ ਦੀ 20 ਕਰੋੜ ਹੈ, ਦੁੱਗਣੀ ਆ ਸਾਡੇ ਨਾਲ। ਹੁਣ ਜਦੋਂ ਇਹਨੂੰ ਹੋਰ ਮਤਲਬ ਬਰੀਕੀ ਦੇ ਵਿੱਚ ਦੇਖਦੇ ਹਾਂ ਅਸੀਂ, 35 ਸਾਲ ਤੋਂ ਘੱਟ ਵਾਲੇ, ਹੁਣ ਆ 0 ਤੋਂ 14 ਵਾਲੇ ਵੀ ਆ ਗਏ, 15 ਤੋਂ 34 ਤੱਕ ਵਾਲੇ ਆ ਗਏ। 35 ਸਾਲ ਤੋਂ ਘੱਟ ਵਾਲੀ ਸਾਡੀ ਆਬਾਦੀ 66% ਹੈ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡੇ ਕੋਲ ਕਿੰਨੀ ਵੱਡੀ ਤਾਕਤ ਹੈ ਕਿ ਭਾਰਤ ਦੇ ਕੋਲ 35 ਸਾਲ ਤੋਂ ਘੱਟ ਵਾਲੀ ਆਬਾਦੀ 66% ਹੈ ਵਰਕਫੋਰਸ ਸਾਡੀ। ਅਸੀਂ 50% ਤੋਂ ਉੱਪਰ ਜਾ ਕੇ 66% ਆਬਾਦੀ, ਲਗਭਗ 70% ਦੇ ਕਰੀਬ ਸਾਡੇ ਕੋਲ ਜਨਸੰਖਿਆ ਨੌਜਵਾਨ ਹੈ। ਤੇ ਤਾਂ ਹੀ ਆਇਆ ਕਿ ਸਾਡੀ ਔਸਤ ਉਮਰ 28 ਸਾਲ ਨਿਕਲ ਕੇ ਆਉਂਦੀ ਹੈ। ਚਲੋ, ਦੁਨੀਆ ਭਰ ਦੇ ਵਿੱਚ ਰਾਜਕਰਨ ਜੀ ਇਸ ਮੌਕੇ ਲਗਭਗ 8 ਅਰਬ ਲੋਕ ਨੇ ਜੀ, ਤੇ 8 ਅਰਬ ਦੇ ਵਿੱਚੋਂ ਭਾਰਤ 142 ਕਰੋੜ 86 ਲੱਖ ਹੈ। ਮਤਲਬ ਜੇਕਰ ਤੁਸੀਂ ਇਹਦੀ ਐਵਰੇਜ ਕੱਢੋਗੇ
ਤਾਂ ਦੁਨੀਆ ਦੀ 17.6% ਆਬਾਦੀ ਭਾਰਤ 'ਚ ਰਹਿੰਦੀ ਹੈ, ਜੀ ਦੁਨੀਆ ਭਰ ਦੀ। ਤੇ ਵਿਸ਼ਵ ਦੀ 17.6% ਆਬਾਦੀ ਜੇਕਰ ਭਾਰਤ 'ਚ ਹੈ ਤਾਂ ਇਹਦਾ ਮਤਲਬ ਦੁਨੀਆ ਦਾ ਹਰ 6ਵਾਂ ਵਿਅਕਤੀ ਭਾਰਤੀ ਆ। ਤੇ ਅਸੀਂ ਹੁਣ ਬਿਲਕੁਲ ਜੀ ਫਿਰ ਦੁਨੀਆ 'ਚ ਨੰਬਰ 1 ਬਣ ਗਏ ਆ। ਉਹ ਗਿਣਤੀ ਪੱਖੋਂ ਬਣੇ ਹੋਈ ਹੈ, ਉਹ ਜਨਸੰਖਿਆ ਪੱਖੋਂ ਬਣੀ ਹੋਈ ਹੈ, ਆਬਾਦੀ ਪੱਖੋਂ ਬਣੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਸਾਡੇ ਅਜੇ ਸਿੱਖਿਆ ਦਾ ਮਸਲਾ ਖੜਾ ਹੈ, ਅਜੇ ਸਿਹਤ ਦਾ ਮਸਲਾ ਖੜਾ ਹੈ, ਅਜੇ ਪਿੰਡਾਂ 'ਚ ਗਲੀਆਂ ਨਾਲੀਆਂ ਦਾ ਮਸਲਾ ਖੜਾ ਹੈ, ਅਜੇ ਜਵਾਕਾਂ ਨੂੰ ਪੂਰੇ ਮਤਲਬ ਅਸੀਂ ਰੱਜਵੀਂ ਰੋਟੀ ਨਹੀਂ ਦੇ ਪਾਉਂਦੇ। ਕੁਪੋਸ਼ਣ ਵਾਲੇ ਮਾਮਲੇ ਸਾਡੇ ਦੇਸ਼ 'ਚ ਕਿੰਨੇ ਜ਼ਿਆਦਾ ਨੇ। ਉਹ ਅਨਾਜ 'ਚ ਅਸੀਂ ਭੰਡਾਰ ਭਰ ਕੇ ਰੱਖਦੇ ਹਾਂ। ਸੋ ਇਹ ਮਾਮਲੇ ਅਜੇ ਖੜੇ ਨੇ। ਸੋ ਅਜੇ ਅਸੀਂ ਪੂਰੀਆਂ ਸਕੂਲਾਂ ਦੀਆਂ ਕੰਧਾਂ ਨਹੀਂ, ਚਾਰ ਦੀਵਾਰੀ ਨਹੀਂ ਬਣਾ ਸਕੇ, ਸਕੂਲਾਂ 'ਚ ਪਖਾਨੇ ਤੱਕ ਨਹੀਂ ਪੂਰੇ ਬਣਾ ਸਕੇ, ਵੀ ਨਾਲੇ ਪਾਣੀ ਦਾ ਪੂਰਾ ਪ੍ਰਬੰਧ ਨਹੀਂ ਕਰ ਸਕੇ। ਅਜੇ ਹਰ ਘਰ ਤੱਕ ਬਿਜਲੀ ਨਹੀਂ। ਹਾਂ, ਉਹ ਅਸੀਂ ਮਤਲਬ ਕਿ ਚੰਦ ਤੱਕ ਪਹੁੰਚ ਗਏ ਹਾਂ, ਸਾਡੇ ਕੋਲ ਪਰਮਾਣੂ ਜਹਾਜ਼ ਆ ਗਏ ਨੇ। ਸੋ ਇਸ ਲਈ ਕੁਝ ਬੁਨਿਆਦੀ ਚੀਜ਼ਾਂ ਤੇ ਅਜੇ ਵੀ ਗੌਰ ਕਰਨ ਦੀ ਲੋੜ ਹੈ। ਬੇਸ਼ੱਕ ਇਸ ਨੂੰ ਵੀ ਹੋ ਸਕਦਾ ਕੋਈ ਪਾਰਟੀ ਆਪਣੀ ਜਿੱਤ ਵਜੋਂ ਦੇਖ ਲਵੇ ਕਿ ਸਾਡੇ ਸਰਕਾਰ ਦੇ ਸਮੇਂ ਦੁਨੀਆ ਦੀ ਆਬਾਦੀ ਵਧੀ ਕੇ ਸਾਡਾ ਯੋਗਦਾਨ ਹੈ। ਸੋ ਇਸ ਲਈ ਇੱਥੇ ਵੀ ਕਈ ਮਤਲਬ ਕਿ ਇਹਦਾ ਰਾਜਨੀਤਿਕ ਫਾਇਦਾ ਲੈਣ ਲਈ ਵੀ ਕੁਝ ਵੀ ਕਹਿ ਸਕਦੇ ਨੇ। ਪਰ ਫਿਲਹਾਲ ਅਸੀਂ ਦੁਨੀਆ 'ਚ ਜਨਸੰਖਿਆ ਪੱਖੋਂ ਨੰਬਰ 1 ਹੋ ਗਏ ਹਾਂ। ਪਰ ਆਪਣੀ ਇਸ ਗਿਣਤੀ ਨੂੰ ਅਸੀਂ ਕਿਹੜੀ ਤਾਕਤ ਵਜੋਂ ਕਿਵੇਂ ਵਰਤਣਾ, ਇਹ ਦੇਖਣ ਵਾਲੀ ਗੱਲ ਹੋ ਗਈ। ਇਸ ਸਕਿੱਲ ਨੂੰ ਅਸੀਂ ਉਪਯੋਗ 'ਚ ਕਿਵੇਂ ਲਿਆ ਕੇ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਉੱਪਰ ਲੈ ਕੇ ਜਾਣਾ, ਇਹਦੇ ਲਈ ਕੀ ਕੋਈ ਉਪਰਾਲਾ ਹੋਣ ਦਾ, ਕੋਈ ਨੀਤੀ ਕਰਨ ਦਾ ਕੋਈ ਹੈ, ਜਾਂ ਆਉਣ ਵਾਲੇ ਸਮੇਂ ਦੀ ਜਿਹੜੀ ਆਬਾਦੀ 167 ਕਰੋੜ ਤੱਕ ਜਾਣੀ ਹੈ ਜੀ, ਉਸ ਤੋਂ ਬਾਅਦ ਫਿਰ ਮੋੜਾ ਪੈਣਾ ਸ਼ੁਰੂ ਹੋਣਾ, ਉਹ ਦੇਖਣ ਵਾਲੀ ਗੱਲ ਹੋਏਗੀ। ਦੀਪਕ ਜੀ, ਇਸ 'ਚ ਨੌਜਵਾਨਾਂ ਦੀ ਹੁਣ ਆਪਾਂ ਜਿੱਦਾਂ ਇਹ ਆંકੜੇ ਦੱਸਦੇ ਆ ਵੀ ਮੈਜੋਰਟੀ ਆ ਵੀ 66% 35 ਸਾਲ ਤੋਂ ਘੱਟ ਦੀ ਉਮਰ ਵਾਲੀ ਕੁੱਲ ਆਬਾਦੀ ਜਿਹੜੀ ਆ, ਯਾਨੀ ਕਿ ਵਰਕਫੋਰਸ ਬਹੁਤ ਤਗੜੀ ਆ, ਜਵਾਨ ਆ, ਵੀ ਬਿਲਕੁਲ ਜਿੱਦਾਂ ਦਾ ਮਰਜ਼ੀ ਕੰਮ ਕਰਾ ਲਓ, ਕਰਨ ਨੂੰ ਤਿਆਰ ਆ। ਪਰ ਨਾਲ ਦੇ ਨਾਲ ਜਿਹੜੀ ਅਨਇੰਪਲੋਇਮੈਂਟ ਆ, ਬੇਰੁਜ਼ਗਾਰੀ ਆ, ਇਹਨਾਂ ਨੌਜਵਾਨਾਂ ਦੀ ਕੰਮ ਕਰਨ ਦੀ ਉਮਰ ਦੇ ਵਿੱਚ ਪ੍ਰੀਖਿਆਵਾਂ ਹੁੰਦੀਆਂ, ਕੇਸ ਚੱਲਦੇ ਰਹਿੰਦੇ ਆ, ਉਹ ਕਿਸੇ ਪਾਸੇ ਤਣ ਪੱਤਣ ਨਹੀਂ ਲੱਗਦੇ। ਇਹ ਨੌਜਵਾਨੀ ਕਿਤੇ ਅਜਾਈਂ ਤਾਂ ਨਹੀਂ ਗਵਾਈ ਜਾ ਰਹੇ? ਚੁਣੌਤੀਆਂ ਵੀ ਨਾਲ ਇਸ ਤੇ ਇੰਨੀ ਬਿਲਕੁਲ ਆਬਾਦੀ ਦੇ ਬਿਲਕੁਲ, ਇਹ ਆਉਣੀਆਂ। ਵੱਡੀਆਂ ਚੁਣੌਤੀਆਂ ਨੇ। ਵੈਸੇ ਆਪਾਂ ਗੱਲ ਤਾਂ ਕਰ ਰਹੇ ਹਾਂ ਕਿ ਭਾਰਤ 'ਚ ਜਿਹੜੀ ਸਾਡੀ ਉਮਰ ਹੈ ਉਹ 28 ਸਾਲ ਹੈ, ਔਸਤ ਉਮਰ ਹੈ ਨਾ। ਤੇ ਆਪਾਂ ਜਿਵੇਂ ਗੱਲ ਕਰੇ ਕਿ 35 ਸਾਲ ਤੋਂ ਘੱਟ ਵਾਲੇ ਸਾਡੇ 66% ਨੇ, ਪਰ ਉਹਨਾਂ 'ਚੋਂ ਕੋਈ ਟੈਂਕੀਆਂ ਤੇ ਚੜਿਆ, ਕੋਈ ਜਹਾਜ਼ ਚੜਿਆ, ਕੋਈ ਟੀਕੇ ਲੈ ਕੇ ਬੈਠਾ, ਕੋਈ ਗੋਲੀਆਂ ਕੈਪਸੂਲ ਲੈ ਰਿਹਾ ਹੈ ਨਾ। ਤੇ ਕੁਝ ਨੇ ਜਿਹੜੇ ਗਰਾਊਂਡ 'ਚ ਦਿਖਦੇ ਨੇ ਜਾਂ ਨੌਕਰੀਆਂ ਕਰਦੇ ਜਾਂ ਆਪਣਾ ਕਾਰੋਬਾਰ ਕਰਦੇ ਨੇ। ਉਹ ਗਿਣਤੀ ਬਹੁਤ ਥੋੜੀ ਹੁੰਦੀ ਹੈ। ਤੁਸੀਂ ਕਾਲਜ ਯੂਨੀਵਰਸਿਟੀਆਂ ਦੇ ਉਹ ਦੇਖਿਆ ਕਰੋ, ਜਦੋਂ ਪਲੇਸਮੈਂਟ ਸਿਸਟਮ ਹੁੰਦਾ ਨਾ ਜੀ, ਤਾਂ ਉਹਦੇ ਵਿੱਚ ਉਹ ਅਖਬਾਰਾਂ ਚਲਾਉਂਦੇ ਨੇ ਕਿ ਸਾਡੀ ਯੂਨੀਵਰਸਿਟੀ, ਸਾਡੇ ਕਾਲਜ ਦੇ 4 ਵਿਦਿਆਰਥੀਆਂ ਨੂੰ ਇੰਨੇ ਸਾਲਾਨਾ ਪੈਕੇਜ ਤੇ ਨੌਕਰੀ ਮਿਲੀ ਜੀ। ਪਰ ਵਿਦਿਆਰਥੀ ਤੁਹਾਡੇ ਕੋਲ 10,000 ਪੜ੍ਹ ਕੇ ਗਿਆ ਉਸ ਸਾਲ 'ਚ, ਬਿਲਕੁਲ। ਤੇ ਪੈਕੇਜ ਤੁਸੀਂ ਦਿਖਾ ਰਹੇ ਹੋ 4 ਜਣਿਆਂ ਦਾ, ਤੇ ਬਾਕੀ ਕਿੱਥੇ ਗਏ? ਸੋ ਉਹੀ ਹਾਲ ਦੇਸ਼ ਨੂੰ ਲੈ ਕੇ ਹੈ ਕਿ ਅਸੀਂ ਆંકੜਿਆਂ 'ਚ ਮਤਲਬ ਦਿਖਦੇ, ਅਸੀਂ ਗਿਣਤੀ 'ਚ ਬਹੁਤ ਹੈ, ਪਰ ਉਹ ਨੌਜਵਾਨੀ ਦਾ ਕੀਤਾ ਕੀ? ਉਸ ਨੌਜਵਾਨੀ ਰੁਜ਼ਗਾਰ ਕਿਹੜਾ ਦਿੱਤਾ? ਅਜੇ ਤੱਕ ਤਾਂ ਸਾਡੀ ਅੱਧੀ ਤੋਂ ਵੱਧ ਆਬਾਦੀ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਤੱਕ ਨਹੀਂ ਅੱਗੇ ਟੱਪਦੀ, ਉਹ ਮਸਲਾ ਖੜਾ। ਅਜੇ ਤਾਂ ਅਸੀਂ ਸਾਰਿਆਂ ਨੂੰ ਪ੍ਰਾਇਮਰੀ ਸਕੂਲ ਤੱਕ ਨਹੀਂ ਲਿਜਾ ਪਾਏ, ਉਹ ਮਸਲਾ ਖੜਾ। ਸੋ ਇਸ ਲਈ ਇਹ ਸਮੱਸਿਆ। ਪਰ ਜਦੋਂ ਮੈਂ ਜਵਾਨੀ ਦੇ ਹਿਸਾਬ ਨਾਲ ਵੀ ਦੇਖਦਾ ਤਾਂ ਇਹ ਇੱਕ ਹੋਰ ਫਿਕਰਮੰਦੀ ਵਾਲਾ ਪਹਿਲੂ ਹੈ ਸਾਰੇ ਦੇ ਵਿੱਚੋਂ, ਜਿੱਥੇ ਇਹ ਲੱਗਦਾ ਕਿ ਭਾਰਤ 28% ਮਤਲਬ 28 ਸਾਲ ਵਾਲੇ ਸਾਡੇ ਕੋਲ ਵੱਧ ਨੇ, ਹੈ ਨਾ। ਆਬਾਦੀ ਸਾਡੀ 66% 35 ਸਾਲ ਤੋਂ ਘੱਟ ਵਾਲੀ ਆ। ਉੱਥੇ ਮੈਂ ਇੱਕ ਹੋਰ ਫਿਕਰਮੰਦੀ ਜੋ ਤੁਹਾਨੂੰ ਜਾਣੂ ਕਰਾ ਦੇਣਾ ਕਿ ਪੰਜਾਬ 'ਚ ਤੇ ਕੇਰਲ 'ਚ ਸਭ ਤੋਂ ਵੱਧ ਬਜ਼ੁਰਗ ਜੀ। ਸਾਡੇ ਨਾਲੋਂ ਜੇਕਰ ਦੇਸ਼ 'ਚ ਨੌਜਵਾਨ ਵੱਧ ਪੈਦਾ ਕਰਨ ਵਾਲੇ ਸੂਬੇ ਕੋਈ ਹੈਗੇ ਨੇ ਤਾਂ ਯੂਪੀ ਤੇ ਬਿਹਾਰ ਹੈ ਜੀ। ਤੇ ਇਸੇ ਲਈ ਫਿਰ ਲੇਬਰ 'ਚੋਂ ਦਿਖਦੇ ਨੇ, ਇਸੇ ਲਈ ਕੰਮ 'ਚੋਂ ਦਿਖਦੇ ਨੇ। ਰੇਲ ਦਾ ਇਮਤਿਹਾਨ ਹੋਵੇ ਤਾਂ ਵੀ ਉਹ ਨੇ, ਪੁਲਿਸ ਦਾ ਇਮਤਿਹਾਨ ਹੋ ਤਾਂ ਵੀ ਉਹ ਨੇ, ਹੈ ਨਾ। ਕਿਤੇ ਕੋਈ ਦੂਸਰੇ ਧੰਦੇ ਹੋਣ ਉਹ ਵੀ ਉਹ ਨੇ, ਹੈ ਨਾ। ਕਿਤੇ ਹੱਥੀ ਸਕਿੱਲ ਵਾਲੇ ਕੰਮ ਹੋਣ ਉਹ ਵੀ ਉਹ ਨੇ। ਤੇ ਸਾਡੇ ਵਾਲੇ ਨਾ ਕੰਮ ਨੂੰ ਹੱਥ ਲਾ ਕੇ ਰਾਜੀ, ਤੇ ਨਾ ਹੁਣ ਅਸੀਂ ਕਹਾਂਗੇ ਜੇ ਅਸੀਂ ਉਹਨੀ ਸ਼ਕਤੀ ਰੱਖਦੇ ਹਾਂ, ਕਿਉਂਕਿ ਸਾਨੂੰ ਤਾਂ ਚਿੱਟਿਆਂ ਤੇ ਲਾਤਾ, ਸਾਨੂੰ ਤਾਂ ਮਤਲਬ ਕਿੱਲੇ ਵੇਚ ਕੇ ਵਿਦੇਸ਼ ਭੇਜਣ ਤੇ ਲਾਤਾ। ਸੋ ਇਹ ਸਵਾਲ ਵੀ ਖੜੇ ਨੇ ਨਾਲ ਨਾਲ। ਪਰ ਆਹ ਇੱਕ ਨਵੀਂ ਫਿਕਰਮੰਦੀ ਆ ਕਿ ਇਸ ਮੌਕੇ ਜਿਹੜੀ ਇਹ ਰਿਪੋਰਟ, ਸੰਯੁਕਤ ਜਿਹੜੀ ਰਾਸ਼ਟਰ ਦੀ ਰਿਪੋਰਟ ਆਈ ਆ, ਉਹਦੇ ਮੁਤਾਬਕ ਭਾਰਤ ਦੇ ਸੂਬਿਆਂ ਦੀ ਆਬਾਦੀ ਵਿੱਚ ਦੂਸਰਿਆਂ ਤੋਂ ਅਸੀਂ ਵੱਖਰੇ ਕਿਵੇਂ ਆ। ਇੱਥੇ ਮਾਮਲੇ 'ਚ ਅਸੀਂ ਖੜਾਂਗੇ ਪੰਜਾਬ ਤੇ ਕੇਰਲਾ ਬਜ਼ੁਰਗ ਆਬਾਦੀ ਜ਼ਿਆਦਾ ਹੈ, ਠੀਕ ਹੈ, ਚਿੰਤਾਜਨਕ। ਜਦੋਂ ਕਿ ਬਿਹਾਰ ਤੇ ਉੱਤਰ ਪ੍ਰਦੇਸ਼ 'ਚ ਨੌਜਵਾਨਾਂ ਦੀ ਆਬਾਦੀ ਵੱਧ ਹੈ। ਤੋਂ ਇੱਥੋਂ ਹਿਸਾਬ ਲਾ ਲਓ। ਤੇ ਭਾਰਤ 'ਚ ਆਬਾਦੀ ਅਗਲੇ 3 ਦਹਾਕਿਆਂ ਤੱਕ ਵਧਣ ਦੀ ਉਮੀਦ ਆ ਕਹਿੰਦੇ। ਤੇ ਇਸ ਲਈ ਇਹ ਪਹਿਲੂ ਬਿਲਕੁਲ ਤੁਹਾਡਾ ਸਵਾਲ ਦਰੁਸਤ ਹੈ ਕਿ ਸਾਡੇ ਮੂਹਰੇ ਚੁਣੌਤੀ ਬਹੁਤ ਵੱਡੀ ਹੈ ਕਿ ਸਾਡੇ ਕੋਲ ਜਿੰਨੀ ਸੰਖਿਆ 'ਚ ਨਵੀਂ ਪੈਦਾਵਾਰ ਆ ਰਹੀ ਆ, ਉਹਨੇ ਨੂੰ ਅਸੀਂ ਸੰਭਾਲਣਾ ਕਿਵੇਂ, ਲਾਉਣਾ ਕਿਵੇਂ। ਸਾਡੇ ਕੋਲ ਤਾਂ
ਉਪਜਾਊ ਜ਼ਮੀਨ ਘਟਦੀ ਜਾ ਰਹੀ ਹੈ। ਹੂੰ ਅਸੀਂ ਤਾਂ ਕੰਕਰੀਟ ਦੇ ਜੰਗਲ ਉਸਾਰੀ ਜਾਂਦੇ ਹਾਂ ਕਿ ਫਲੈਟ ਬਣਾ ਦਿਓ, ਮਕਾਨ ਬਣਾ ਦਿਓ, ਤੇ ਉਹ ਘਰ ਚਲਾਉਣ ਲਈ, ਚੁੱਲ੍ਹਾ ਮਗਾਉਣ ਲਈ ਵੀ ਤਾਂ ਕੁਛ ਰੁਜ਼ਗਾਰ ਚਾਹੀਦਾ ਹੈ ਰਾਸ਼ਨ ਕਿੱਥੋਂ? ਕਿ ਸਾਰੀ ਗੈਂਗਸਟਰ ਬਣਾਉਣੇ ਆ, ਸਾਰੇ ਚਿੱਟੇ ਤੇ ਲਾਉਣੇ ਆ, ਸਾਰੀ ਵਿਦੇਸ਼ ਭੇਜਣੇ ਆ। ਸੋ ਇਸ ਲਈ ਇਹ ਸਵਾਲ ਵੀ ਖੜੇ ਆ। ਸੋ ਸਰਕਾਰਾਂ ਤਾਂ ਕਹਿੰਦੀਆਂ ਨਾ ਅਸੀਂ ਸਕੂਲ ਪੱਧਰ ਤੇ ਆਈਲੈਟਸ ਸ਼ੁਰੂ ਕਰਤੇ, ਆਈਲੈਟਸ ਕਰੋ ਤੇ ਆਪੇ ਚੱਲ ਜਾਓ, ਮਤਲਬ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇੱਥੇ ਤਾਂ ਇਹੀਆਂ ਸਰਕਾਰਾਂ ਵੀ ਆਈਆਂ ਕਿ ਪ੍ਰਾਈਵੇਟ ਕਾਲਜਾਂ ਦੀਆਂ ਪਲੇਸਮੈਂਟਾਂ ਨੂੰ ਆਪ ਫੋਟੋਆਂ ਖਿਚਾ ਕੇ ਬਣਾਈ ਜਾਂਦੇ ਕਿ ਅਸੀਂ ਨੌਕਰੀ ਦਵਾ ਰਹੇ ਹਾਂ। ਸੋ ਇਸ ਲਈ ਇਹ ਸਵਾਲ ਬਹੁਤ ਵੱਡਾ ਪੰਜਾਬ ਮੂਰੇ, ਭਾਰਤ ਮੂਰੇ, ਵੱਖ-ਵੱਖ ਸੂਬਿਆਂ ਮੂਰੇ ਖੜਾ ਹੈ ਕਿ ਅਸੀਂ ਆਬਾਦੀ ਪੱਖੋਂ ਤਾਂ ਨੰਬਰ 1 ਹੋ ਗਏ ਹਾਂ, ਪਰ ਇਸ ਜਵਾਨੀ ਨੂੰ ਲੀਹ ਤੇ ਕਿਵੇਂ ਲਾਉਣਾ, ਕਿਸੇ ਟਰੈਕ ਤੇ ਕਿਵੇਂ ਚੜਾਉਣਾ, ਇਸ ਨੂੰ ਕਿਸੇ ਸਿਖਰ ਤੇ ਕਿਵੇਂ ਪਹੁੰਚਾਉਣਾ, ਇਹ ਵੱਡਾ ਚੁਣੌਤੀ ਖੜੀ ਹੈ ਜੀ। ਜੀ ਬਿਲਕੁਲ, ਸਰੋਤਾਂ ਦੀ ਘਾਟ ਆਉਣ ਵਾਲੇ ਸਮੇਂ 'ਚ ਇੰਨਿਆਂ ਨੂੰ ਕਿੱਦਾਂ ਜਿਹੜਾ ਆ ਉਹ ਪਾਲਣਾ ਆ, ਕਰਨਾ ਆ, ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਇਸ ਟਾਈਮ ਸਾਹਮਣੇ ਦਰਪੇਸ਼ ਰਹਿਣਗੀਆਂ। ਚਲੋ ਮੌਕਾ ਆ, ਪਰ ਦੇਖੋ ਕਿੱਦਾਂ ਸਾਂਭਦੇ ਨੇ, ਕੀ ਇਹਨਾਂ ਦੀਆਂ ਪਾਲਿਸੀਜ਼ ਰਹਿੰਦੀਆਂ ਨੇ। ਅਗਲੀ ਦੀਪਕ ਜੀ ਗੱਲ ਕਰੀਏ, ਰਾਜਜੀਤ ਦਾ ਮਾਮਲਾ ਪੂਰਾ ਭਖਿਆ ਆ। ਕਹਿੰਦੇ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਰਾਜਜੀਤ ਨੂੰ ਵੀ ਪੰਜਾਬ ਪੁਲਿਸ 6 ਸੂਬਿਆਂ ਦੇ ਵਿੱਚ ਲੱਭਣ ਲੱਗੀ ਹੋਈ ਆ। ਇਹਨਾਂ ਦੇ ਦਾਅ 'ਚ ਕੋਈ ਵੀ ਨਹੀਂ ਆਉਂਦਾ। ਬਿਲਕੁਲ ਜੀ, ਅੰਮ੍ਰਿਤਪਾਲ ਦੇ ਹਵਾਲੇ ਨਾਲ ਇਹ ਕਹਿੰਦੇ ਸੀ ਪਹਿਲਾਂ ਪੰਜਾਬ 'ਚ ਹੈ ਜੀ, ਪੰਜਾਬ ਪੁਲਿਸ ਲੱਭਣ ਲੱਗ ਗਈ, ਫਿਰ ਹਰਿਆਣੇ 'ਚ ਹੈ ਜੀ, ਹਰਿਆਣਾ ਪੁਲਿਸ ਨਾਲ ਅਸੀਂ ਮਿਲ ਕੇ ਆਪਰੇਸ਼ਨ ਕਰ ਰਹੇ ਹਾਂ, ਫਿਰ ਜੀ ਉਹ ਯੂਪੀ ਚਲਾ ਗਿਆ ਜੀ, ਅਸੀਂ ਯੂਪੀ ਵਾਲੇ ਪੁਲਿਸ ਨਾਲ ਤਾਲਮੇਲ ਕਰ ਰਹੇ ਹਾਂ ਜੀ, ਉੱਥੋਂ ਨੇਪਾਲ ਜਾ ਸਕਦਾ ਸੀ, ਨੇਪਾਲ 'ਚ ਵੀ ਨੋਟਿਸ ਭੇਜਤਾ ਜੀ, ਚਿੱਠੀ ਭੇਜਤੀ ਜੀ, ਉਹਨਾਂ ਨੂੰ ਵੀ ਅਲਰਟ ਕਰਤਾ ਜੀ। ਹੁਣ ਉਹ ਰਾਜਸਥਾਨ ਚਲਾ ਗਿਆ ਜੀ, ਰਾਜਸਥਾਨ ਤੋਂ ਪਾਕਿਸਤਾਨ ਜਾ ਸਕਦਾ ਜੀ। ਵੈਸੇ ਅਸੀਂ ਉੱਤਰਾਖੰਡ 'ਚ ਵੀ ਲੱਭ ਰਹੇ, ਹਿਮਾਚਲ 'ਚ ਵੀ ਅਸੀਂ ਚੌਕਸ ਕੀਤਾ, ਸੋ ਸਾਰੇ ਕਿਤੇ ਲੱਭ ਰਹੇ ਸੀ। ਉਸੇ ਤਰ੍ਹਾਂ ਦਾ ਵਰਤਾਰਾ ਹੁਣ ਆ ਵਾਪਰ ਰਿਹਾ ਕਿ ਫਿਰ ਇੱਕੋ ਟੀਮਾਂ ਲਾ ਲਓ, ਦੋਆਂ ਚ ਜਿਹੜਾ ਲੱਭ ਗਿਆ ਲੱਭ ਲਿਓ। ਮਤਲਬ ਪੰਜਾਬ ਦਾ ਖਜ਼ਾਨਾ ਕਿਉਂ ਖਾਲੀ ਕਰੀ ਜਾਂਦੇ ਹੋ? ਦੇ ਗੱਡੀਆਂ ਭੇਜ ਦੋ, ਬੰਦੇ ਭੇਜ ਦੋ। ਹੁਣ 14 ਟੀਮਾਂ ਬਣਾਈਆਂ ਰਾਜਜੀਤ ਨੂੰ ਲੱਭਣ ਲਈ, 6 ਸੂਬਿਆਂ 'ਚ ਤਲਾਸ਼ ਕੀਤੀ ਜਾ ਰਹੀ ਹੈ, ਛਾਪੇ ਮਾਰੀ ਜਾ ਰਹੀ ਹੈ। ਉਹਦੇ ਰਿਸ਼ਤੇਦਾਰਾਂ ਦੇ, ਉਹਦੇ ਘਰਾਂ ਦੇ, ਉਹਦੇ ਪਰਿਵਾਰਾਂ ਦੇ, ਉਹਦੇ ਟਿਕਾਣਿਆਂ ਤੇ, ਉਹਦੀ ਜਾਣਕਾਰਾਂ ਦੇ ਟਿਕਾਣਿਆਂ ਤੇ। ਕਹਿੰਦੇ ਜੀ ਉਹਨੇ ਜੀ ਹਫ਼ਤਾ ਪਹਿਲਾਂ ਹੀ ਆਪਣਾ ਪੁਰਾਣਾ ਫੋਨ ਤਾਂ ਬੰਦ ਕਰ ਲਿਆ ਸੀ, ਦੂਏ ਫੋਨ ਚੱਲਦੇ ਸੀ, ਹੁਣ ਉਹ ਵੀ ਨਹੀਂ ਮਿਲ ਰਹੇ ਜੀ, ਹੈ ਨਾ। LOC ਜਾਰੀ ਹੋ ਗਈ ਜੀ ਕਿ ਹਾਂ ਕਿਤੇ ਵਿਦੇਸ਼ ਨਾ ਭੱਜ ਜਾਵੇ ਜੀ, ਉਹਦੇ ਲਈ ਵੀ ਭਾਲ ਕੀਤੀ ਜਾ ਰਹੀ ਹੈ ਜੀ। ਉਹ ਲੁਕਿਆ ਹੋ ਸਕਦਾ ਜੀ, ਪਹਿਲਾਂ ਰੌਲਾ ਪੈ ਗਿਆ ਜੀ ਵਿਜੀਲੈਂਸ ਕੋਲ ਸਰੈਂਡਰ ਕਰ ਸਕਦਾ ਜੀ, ਪਰ ਉਹ ਝੂਠੀ ਨਿਕਲੀ ਜੀ ਗੱਲ, ਕੋਈ ਸਰੈਂਡਰ ਨਹੀਂ ਜੀ। ਉਹ ਰੂਪੋਸ਼ ਹੋ ਗਿਆ ਜੀ, ਹੈ ਨਾ, ਉਹ ਗੁਪਤ ਟਿਕਾਣੇ ਤੇ ਚਲਾ ਗਿਆ ਜੀ, ਉਹ ਥਾਂ ਬਦਲ ਰਿਹਾ ਜੀ, ਉਹ ਕਿਸੇ ਬਾਹਰਲੇ ਸੂਬੇ 'ਚ ਬੈਠਾ ਜੀ, ਉਹ ਵਿਦੇਸ਼ ਭੱਜ ਸਕਦਾ ਜੀ। ਸੋ ਆਹ ਸਾਰਾ ਕੁਛ ਹੁਣ, ਸੋ 6 ਸੂਬਿਆਂ 'ਚ 14 ਟੀਮਾਂ ਬਕਾਇਦਾ ਤੌਰ ਤੇ ਰਾਜਜੀਤ ਨੂੰ ਲੱਭ ਰਹੀਆਂ, ਤੇ ਪੁਲਿਸ ਦਾ ਅਧਿਕਾਰੀ ਹੈ, ਪੁਲਿਸ ਦੇ ਸਾਰੇ ਆਪਰੇਸ਼ਨਾਂ ਤੋਂ ਜਾਣੂ ਹੈ, ਪੁਲਿਸ ਦੇ ਢੰਗ ਤਰੀਕਿਆਂ ਤੋਂ ਵਾਕਫ ਹੈ, ਪੁਲਿਸ ਕਿਵੇਂ ਐਕਸ਼ਨ ਕਰਦੀ ਹੈ, ਕਿਵੇਂ ਕਾਰਵਾਈ ਕਰਦੀ ਹੈ, ਕਿਵੇਂ ਨਾਕੇ ਲਾ ਲੈਂਦੀ ਹੈ, ਕਿਵੇਂ ਰੋਕ ਕਰਦੀ ਹੈ, ਕਿਵੇਂ ਆਮ ਜਨਤਾ ਨੂੰ ਚੈੱਕ ਕਰ ਲੈਂਦੀ ਹੈ, ਜਿਹਨੂੰ ਫੜਨਾ ਉਹ ਲੱਭਿਆ ਨਹੀਂ ਜਾਂਦਾ। ਸੋ ਇਸ ਲਈ ਇਹ ਸਵਾਲ ਸਾਰਾ ਕੁਝ ਉਹ ਵਾਕਫ ਹੈ, ਤੇ ਇਹਨਾਂ ਸਾਰੇ ਜਵਾਬਾਂ ਦੇ ਵਿੱਚੋਂ ਹੁਣ ਕੀ ਉਹ ਆਪਣੇ ਆਪ ਸਰੈਂਡਰ ਕਰੇਗਾ, ਕੀ ਉਹ ਬਾਹਰ ਨਿਕਲ ਗਿਆ, ਕੀ ਉਹ ਵਿਦੇਸ਼ ਚਲਾ ਗਿਆ, ਕੀ ਉਹ ਕਿਤੇ ਲੁੱਕ ਕੇ ਬੈਠਾ ਹੈ, ਕਿਸੇ ਰਿਸ਼ਤੇਦਾਰ ਕੋਲ ਹੈ। ਛਾਪੇਮਾਰੀ ਜਿਹੜੀ ਹੋ ਰਹੀ ਹੈ, ਮੋਹਾਲੀ ਕਰ ਲਈ, ਜਲੰਧਰ ਕਰ ਲਈ, ਲੁਧਿਆਣੇ ਕਰ ਲਈ, ਕਈ ਜਗ੍ਹਾ ਕਰ ਲਈ, ਉਹਦੇ ਟਿਕਾਣਿਆਂ ਦੀ ਪਮੈਸ਼ ਕੀਤੀ ਜਾ ਰਹੀ ਹੈ, ਉਹਦੀਆਂ ਜਾਇਦਾਦਾਂ ਦਾ ਨਾਪ ਤੋਲ ਕੀਤਾ ਜਾ ਰਿਹਾ ਹੈ, ਉਹ ਅੰਕੜੇ ਵੱਖਰੇ ਇਕੱਠੇ ਕੀਤੇ ਜਾਣ, ਉਹਦੇ ਲਈ ਵੱਖਰੀਆਂ 3 ਟੀਮਾਂ ਬਣਾਈਆਂ ਨੇ, ਇਨਕਮ ਟੈਕਸ ਵਿਭਾਗ ਨਾਲ ਮਿਲ ਕੇ ਚੌਥੇ ਉਹ ਵੱਖਰੇ ਲੱਗੇ ਨੇ। 14 ਟੀਮਾਂ ਹੁਣ ਸਿਰਫ ਰਾਜਜੀਤ ਨੂੰ ਲੱਭਣ ਲਈ ਲੱਗੀਆਂ ਨੇ। ਸੋ ਕਿਤੇ ਐ ਨਾ ਹੋਵੇ ਕਿ ਸਾਰੀ ਪੁਲਿਸ, ਪਹਿਲਾਂ ਪੁਲਿਸ ਕਹਿੰਦੇ ਜੀ ਅੰਮ੍ਰਿਤਪਾਲ ਨੂੰ ਲੱਭਣ ਭੇਜੀ ਆ, ਹੁਣ ਆ ਪੁਲਿਸ ਅਸੀਂ ਰਾਜਜੀਤ ਨੂੰ, ਕਿਤੇ ਪੰਜਾਬ ਨਾ ਖਾਲੀ ਕਰ ਲਿਓ ਫਿਰ ਬਾਅਦ ਚੋਂ, ਫਿਰ ਤਾਂ ਹੀ ਫਿਰ ਕੋਈ ਕਹਿੰਦੇ ਕੇਂਦਰੀ ਏਜੰਸੀਆਂ ਬੁਲਾਈਆਂ ਜੀ। ਇਸ ਤਾਂ ਇੱਥੇ ਨਾਕਿਆਂ ਦੇ ਕੇਂਦਰੀ ਵਾਲੇ ਖੜਾਏ ਨੇ ਜੀ, ਤੇ ਨਾ ਉਹਨਾਂ ਨੂੰ ਸਾਡੀ ਬੋਲੀ ਸਮਝ ਆਵੇ, ਨਾ ਸਾਡਾ ਮਕਸਦ ਸਮਝ ਆਵੇ, ਨਾ ਸਾਡੀ ਭਾਸ਼ਾ ਸਮਝ ਆਵੇ। ਬੰਦਾ ਜਾ ਕਿਤੇ ਧਾਰਮਿਕ ਸਥਾਨ ਤੇ ਰਿਹਾ ਹੁੰਦਾ, ਜਾ ਕਿਤੇ ਭੋਗ ਤੇ ਰਿਹਾ ਹੁੰਦਾ, ਤੇ ਉਹ ਚੈੱਕ ਐਂ ਕਰ ਰਹੇ ਹੁੰਦੇ ਨੇ ਕਿ ਜਿਵੇਂ ਬੰਦਾ ਹਮਲਾ ਕਰਨ ਚੱਲਿਆ। ਸੋ ਇਸ ਲਈ ਇਹ ਨਵਾਂ ਸਵਾਲ, ਤੇ ਖਜ਼ਾਨੇ ਤੇ ਬੋਝ ਜਿਹੜਾ ਪੈ ਰਿਹਾ ਉਹ ਵੱਖਰਾ ਪੈ ਰਿਹਾ, ਜਿਹੜਾ ਸਾਡੀ ਆਰਥਿਕ ਨੁਕਸਾਨ ਹੋ ਰਿਹਾ ਉਹ ਵੱਖਰਾ ਹੋ ਰਿਹਾ। ਸੋ ਇਸ ਲਈ ਇਹ ਸਾਰੇ ਪਹਿਲੂ ਖੜੇ ਨੇ। ਰਾਜਜੀਤ ਦੇ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਦੀ ਇਹ ਪਹਿਲ ਕਦਮੀ ਨਸ਼ੇ ਦੇ ਖਿਲਾਫ ਪੁੱਟੀ ਗਈ ਕਵਾਇਦ ਵਜੋਂ ਵੇਖੀ ਜਾ ਰਹੀ ਹੈ। ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਨਸ਼ੇ ਦੇ ਮਾਮਲੇ 'ਚ ਸਖਤ ਹਾਂ, ਪਰ ਆਪਾਂ ਪਹਿਲੇ ਦਿਨ ਵੀ ਇਹ ਸਵਾਲ ਕਰ ਰਹੇ ਸੀ, ਅੱਜ ਵੀ ਸਵਾਲ ਕਰ ਰਹੇ ਹਾਂ ਕਿ ਕੀ ਇੱਕ ਰਾਜਜੀਤ ਸਾਰੇ ਪੰਜਾਬ ਦੇ ਚਿੱਟੇ ਲਈ ਜ਼ਿੰਮੇਵਾਰ ਆ, ਪੰਜਾਬ 'ਚ ਨਸ਼ੇ ਲਈ ਜ਼ਿੰਮੇਵਾਰ ਆ, ਪੰਜਾਬ 'ਚ ਨਸ਼ੇ ਦੀ ਸਮਗਲਿੰਗ ਲਈ ਜ਼ਿੰਮੇਵਾਰ ਆ, ਜਾਂ ਇਹੋ ਜਿਹੀਆਂ ਕਿੰਨੀਆਂ ਕੜੀਆਂ ਹੋਣਗੀਆਂ, ਤੇ ਉਹਨਾਂ ਕੜੀਆਂ ਦੇ ਉੱਤੇ ਇੱਕ ਪੱਕਾ ਕੁੰਡਾ ਹੋਊਗਾ, ਉਹ ਕੁੰਡੇ ਤੱਕ ਹੱਥ ਕਦੋਂ ਪਾਉਣਾ ਜੀ, ਉਸ ਤੱਕ ਕਦੋਂ ਆਉਣਾ, ਇਹ ਸਵਾਲ ਜਿਉਂਦਾ ਕਿਉਂ ਖੜਾ। ਬਿਲਕੁਲ, ਜਿੱਦਾਂ ਤੁਸੀਂ ਜ਼ਿਕਰ ਕੀਤਾ ਦੀਪਕ ਜੀ, ਜਦੋਂ ਪੁਲਿਸ ਵਾਲਿਆਂ ਨੂੰ ਪਤਾ ਆ ਵੀ ਕੀ ਕਾਰਵਾਈ ਆ, ਤੇ ਜਦੋਂ ਇਹਨਾਂ ਨੂੰ ਪਤਾ ਸੀ ਰਿਪੋਰਟ 'ਚ ਇਹਦਾ ਨਾਂ ਆ, ਤੇ ਫਿਰ ਰੌਲਾ ਪਹਿਲੋਂ ਕਿਉਂ ਪਾਇਆ, ਇਹਨੂੰ ਫੜ ਹੀ ਪਹਿਲੋਂ ਲੈਂਦੇ? ਆਹੀ ਤਾਂ ਸਵਾਲ ਹੈ, ਆਹੀ ਤਾਂ ਸਵਾਲ ਹੈ।
ਜੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਫੋਨ ਉਹਨੇ ਇੰਨੇ ਦਿਨ ਪਹਿਲਾਂ ਬੰਦ ਕਰ ਲਿਆ ਸੀ, ਹਨਾ, ਲਿਫਾਫਾ ਖੁੱਲ ਗਿਆ ਸੀ ਜੀ, ਜੇ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰਾਉਣੀ ਸੀ ਜੀ, ਫਿਰ ਇਹ ਡਰਾਮਾ ਕਿਉਂ? ਇਹ ਕਿੰਨੇ ਹੀ ਸਵਾਲ ਖੜੇ ਹੁੰਦੇ ਜੀ। ਅਗਲੀ ਦੀਪਕ ਜੀ ਗੱਲ ਕਰੀਏ, ਮੀਂਹ ਜਿਹੜਾ ਹੈ ਇਸ ਵਾਰ ਸਾਹ ਨਹੀਂ ਲੈਣ ਦੇ ਰਿਹਾ। ਮੌਸਮ ਨੇ ਕਹਿੰਦੇ ਮੀਂਹ ਨੇ ਵਾਢੀ ਵੀ ਰੋਕਤੀ ਤੇ ਮੰਡੀਆਂ 'ਚ ਖਰੀਦ ਵੀ। ਬਿਲਕੁਲ ਜੀ, ਖਾਸਾ ਅਸਰ ਪਿਆ। ਲਗਭਗ ਪੂਰੇ ਪੰਜਾਬ ਦੇ ਵਿੱਚ ਕੱਲ ਮੀਂਹ, ਕਈ ਥਾਈਂ ਜ਼ਿਆਦਾਤਰ ਥਾਵਾਂ ਤੇ ਗੜੇਮਾਰੀ ਤੱਕ, ਹਨੇਰੀ ਵਾਂਗ ਤੇਜ਼ ਤੂਫਾਨ, ਹਵਾਵਾਂ ਤੇਜ਼। ਨਤੀਜਾ ਜਿਹੜੀ ਖੇਤਾਂ 'ਚ ਜੇ ਵਾਢੀ ਨਹੀਂ ਹੋਈ ਸੀ ਕਣਕ ਦੀ, ਹੈ ਨਾ, ਉਹ ਖੇਤ ਮੁੜ ਕੇ ਗਿੱਲੇ ਹੋਣ ਕਾਰਨ ਹੁਣ ਕੰਬਾਈਨ ਨਹੀਂ ਉੱਥੇ ਚੱਲਣੀ, ਠੀਕ ਹੈ ਨਾ, ਤੇ ਜਿਹੜੀ ਕਣਕ ਵਿਛ ਗਈ ਉਹਨੂੰ ਫਿਰ ਹੱਥੀਂ ਵਾਢੀ ਕਰਨ ਦੇ ਲਈ ਫਿਰ ਕੁਝ ਦਿਨਾਂ ਦਾ ਇੰਤਜ਼ਾਰ। ਸੋ ਇੱਕ ਤਾਂ ਵਾਢੀ ਤੇ ਅਸਰ ਪੈ ਗਿਆ, ਦੂਸਰਾ ਜਿਹੜੀ ਵੱਢ ਲਈ ਗਈ ਹੈ ਜੇ ਕਣਕ ਖੇਤਾਂ 'ਚ ਪਈ ਸੀ, ਜਿਹੜੀ ਹੱਥੀਂ ਵੱਢੀ ਹੈ, ਉਹਦਾ ਨੁਕਸਾਨ ਹੋ ਗਿਆ। ਜਿਹੜੀ ਮੰਡੀਆਂ 'ਚ ਆ ਗਈ, ਹੁਣ ਉਹ ਚਾਹੇ ਆੜ੍ਹਤੀਆਂ ਨੇ ਖਰੀਦ ਲਈ, ਚਾਹੇ ਉਹ ਜੇ ਕਿਸਾਨ ਦੀ ਢੇਰੀ ਆ, ਇੱਕ ਹਾਰਟ ਅਟੈਕ ਨਾਲ ਕਿਸਾਨ ਵਿਚਾਰਾ ਜਾਨ ਵੀ ਗਵਾ ਗਿਆ ਕਿ ਉਹ ਆਪਣੀ ਢੇਰੀ ਤੇ ਬੈਠਾ ਸੀ ਤੇ ਪਤਾ ਨਹੀਂ ਉਹ ਮੌਸਮ ਨੂੰ ਦੇਖ ਕੇ ਘਬਰਾ ਗਿਆ ਜਾਂ ਇੱਕ ਰੂਟੀਨ ਹੈ ਕਿ ਉਹਦੀ ਉੱਥੇ ਮੰਡੀ 'ਚ ਹੀ ਜਾਨ ਚਲੀ ਗਈ। ਸੋ ਇਸੇ ਤਰ੍ਹਾਂ ਮਤਲਬ ਕਿ ਜਿਹੜੀ ਉਹ ਖੁੱਲੇ 'ਚ ਪਈ ਆ, ਹੁਣ ਉਹ ਹੜ ਰਹੀ ਆ ਜੀ, ਉਹ ਹੜ ਕੇ ਜਿਹੜੀ ਆਂਦੀ ਹੈ ਉਹਦਾ ਕੋਈ ਉਹ ਨਹੀਂ। ਤੇ ਜਿਹੜੀ ਬਚ ਗਈ ਉਹ ਬਾਅਦ ਚੋਂ ਫਿਰ ਜੀ ਪੱਖਾ ਲਵਾਓ ਜੀ, ਇਹਨੂੰ ਸੁਕਾਓ ਜੀ, ਹੈ ਨਾ, ਇਹ ਤਾਂ ਭਰਤੀ ਹੋਊਗੀ ਜੀ, ਇਹ ਤਲਾਈ ਤਾਂ ਕਰਾਂਗੇ ਜੀ, ਇਹ 'ਚ ਨਮੀ ਵੱਧ ਆ ਗਈ ਜੀ, ਹੁਣ ਮੌਇਸਚਰ ਵੱਧ ਹੈ ਜੀ। ਸੋ ਕਿੰਨੇ ਤਰ੍ਹਾਂ ਦੇ ਮੁਸ਼ਕਲਾਂ ਚੋਂ ਲੰਘਣਾ ਪੈਣਾ। ਪਰ ਜਿਹੜੀ ਵਿਕ ਗਈ ਉਹ ਵੀ ਕਿਸੇ ਦੇ ਮੂੰਹ 'ਚ ਜਾਣੀ ਹੈ, ਕਿਸੇ ਨੇ ਖਾਣੀ ਹੈ ਨਾ, ਤੇ ਉਹ ਵੀ ਸਵਾਲ ਖੜਾ। ਇਸ ਮੌਕੇ 7 ਕਰੋੜ ਬੋਰੀਆਂ ਖੁੱਲੇ ਅਸਮਾਨ ਥੱਲੇ ਗਿੱਲੀਆਂ ਹੋਈਆਂ ਨੇ ਜੀ, 7 ਕਰੋੜ ਬੋਰੀਆਂ। ਤੇ ਜਿਹੜੀ ਬਿਨਾਂ ਵਿਕੇ ਜੇ ਢੇਰੀਆਂ 'ਚ ਪਈ ਆ, ਜਾਂ ਜਿਹੜੀ ਵਿਕ ਗਈ ਹੈ ਜੇ ਬਾਰਦਾਨੇ ਦੀ ਕਮੀ ਕਾਰਨ ਬੋਰੀਆਂ 'ਚ ਨਹੀਂ ਪਈ, ਉਹ ਵੱਖਰਾ ਸਵਾਲ ਆ। ਸੋ ਕੱਲ ਲਗਭਗ ਸਮੁੱਚੇ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਸੀਗਾ, ਚੰਡੀਗੜ੍ਹ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਇਸ ਬੈਲਟ 'ਚ ਗੜੇਮਾਰੀ ਦੀਆਂ ਖਬਰਾਂ ਆਈਆਂ ਕਿ ਹਾਂ ਇਸ ਇਲਾਕੇ 'ਚ ਗੜੇਮਾਰੀ ਪਈ ਹੈ ਜੀ। ਉਧਰ ਜਦੋਂ ਦੇਖਿਆ ਦੂਏ ਪਾਸੇ ਕਹਿੰਦੇ ਨਹੀਂ ਜੀ ਬਾਕੀ ਥਾਵਾਂ ਤੇ ਵੀ ਹੈਗੀ ਆ। ਮੈਂ ਦੇਖ ਰਿਹਾ ਸੀਗਾ ਕਿ ਖੰਨਾ, ਬਠਿੰਡਾ, ਬੋਹਰ, ਮੁਕਤਸਰ, ਜਲੰਧਰ, ਸੰਗਰੂਰ, ਕਈ ਥਾਵਾਂ ਤੇ ਮਤਲਬ ਕਣਕ ਵਿਛ ਗਈ, ਕਈ ਥਾਵਾਂ ਤੇ ਡਿੱਗ ਗਈ। ਕਾਰਨ ਜੀ ਕਹਿੰਦੇ ਹਵਾਵਾਂ ਵੀ ਚੱਲੀਆਂ ਨੇ, ਮੀਂਹ ਵੀ ਪਿਆ ਤੇ ਕਈ ਥਾਈਂ ਗੜੇਮਾਰੀ ਵੀ ਹੋਈ ਹੈ। ਸੋ ਇਹ ਇੱਕ ਬੜਾ ਮਤਲਬ ਫਿਕਰਮੰਦੀ ਵਾਲਾ ਪਹਿਲੂ ਹੈ। ਮੈਂ ਦੇਖ ਰਿਹਾ ਸੀਗਾ ਕਿ ਸਭ ਤੋਂ ਵੱਧ ਮੀਂਹ ਲੁਧਿਆਣੇ ਦੇ ਵਿੱਚ ਤੇ ਰੋਪੜ 'ਚ ਪਿਆ ਜੀ, 16.5 ਉਹ ਤੋਂ ਜ਼ਿਆਦਾ। ਇਸੇ ਤਰ੍ਹਾਂ ਲੁਧਿਆਣਾ 'ਚ 13 ਤੋਂ ਜ਼ਿਆਦਾ, ਫਿਰ ਚੰਡੀਗੜ੍ਹ 'ਚ ਵੀ 10 ਤੋਂ ਜ਼ਿਆਦਾ, ਫਰੀਦਕੋਟ, ਜਲੰਧਰ 'ਚ ਸਭ ਤੋਂ ਘੱਟ ਕਹਿੰਦੇ ਮੀਂਹ ਵੇਖਣ ਨੂੰ ਮਿਲਿਆ, ਜਦੋਂ ਕਿ ਨਵਾਂ ਸ਼ਹਿਰ 'ਚ ਵੀ ਖਾਸ। ਸੋ ਇਸ ਲਈ ਲਗਭਗ ਕੋਈ ਪੰਜਾਬ ਦਾ ਖੁੰਝਾ ਕੱਲ ਸੁੱਕਾ ਨਹੀਂ ਰਿਹਾ ਜਿੱਥੇ ਕਣੀਆਂ ਨਾ ਡਿੱਗੀਆਂ ਹੋਣ। ਕਈ ਵਾਰ ਤਾਂ ਹੱਲੇ ਲੈ ਕੇ ਆਉਂਦਾ ਸੀ ਕਿ ਜਿਵੇਂ ਮਤਲਬ ਕਿ ਇਹ ਸਾਡੀ ਹੀ ਕਿਸਾਨਾਂ ਦੀ ਪ੍ਰੀਖਿਆ ਲੈਂਦਾ ਹੋਵੇ। ਸੋ ਇਸ ਲਈ ਇਸ ਮੁਸ਼ਕਲ ਦੇ ਵਿੱਚ ਕਿਸਾਨ ਫਸਿਆ ਤੇ ਉੱਪਰ ਦੀ ਕੇਂਦਰ ਸਰਕਾਰ ਕਟੌਤੀ ਕਰਕੇ ਕਹਿੰਦੀ ਹੈ ਜੀ ਅਸੀਂ ਪੈਸੇ ਭੇਜ ਰਹੇ ਹਾਂ, ਤੇ ਸੂਬਾ ਸਰਕਾਰ ਦਾ ਜੇ ਐਲਾਨ ਹੋਇਆ ਕਿ ਅਸੀਂ ਭਰਪਾਈ ਕਰ ਦਾਂਗੇ, ਉਧਰ ਜਥੇਬੰਦੀਆਂ ਰੋਸ ਧਰਨਿਆਂ ਲਈ ਬਾਹਰ ਨਿਕਲ ਰਹੀਆਂ ਨੇ, ਕੇਂਦਰ ਖਿਲਾਫ ਵੀ ਡਟ ਰਹੀਆਂ ਨੇ, ਤੇ ਪੰਜਾਬ ਸਰਕਾਰ ਨੂੰ ਵੀ ਕਹਿ ਰਹੀ ਨੇ ਕਿ ਭਾਈ ਤੁਸੀਂ ਇਹ ਹਾਮੀ ਭਰਨ ਦੀ ਬਜਾਏ ਕਿ ਅਸੀਂ ਭਰਪਾਈ ਕਰ ਦਾਂਗੇ, ਤੁਸੀਂ ਕੇਂਦਰ ਮੂਹਰੇ ਰੋਸ ਕਿਉਂ ਨਹੀਂ ਪ੍ਰਗਟਾਉਂਦੇ? ਤੁਸੀਂ ਕੇਂਦਰ ਮੂਹਰੇ ਔਖੇ ਹੋ ਕੇ ਕਿਉਂ ਨਹੀਂ ਕਹਿੰਦੇ ਕਿ ਆਪਣਾ ਫੈਸਲਾ ਵਾਪਸ ਲਵੇ? ਜੇਕਰ ਇਹ ਨਹੀਂ ਅੜੋਗੇ ਤਾਂ ਉਹਦੇ ਲਈ ਰਾਹ ਖੁੱਲ ਗਿਆ, ਉਹ ਕੱਲ ਨੂੰ ਹਰ ਵਾਰ ਇਹੀ ਕਟੌਤੀ ਕਰੂਗਾ, ਫਿਰ ਪੰਜਾਬ ਦਾ ਖਜ਼ਾਨਾ ਤੁਹਾਨੂੰ ਖਾਲੀ ਕਰਨਾ ਪਿਆ ਕਰੂਗਾ। ਸੋ ਇਸ ਲਈ ਇਹ ਸਵਾਲ ਵੀ ਵੱਡੇ ਖੜੇ ਨੇ, ਤੇ ਜਥੇਬੰਦੀਆਂ ਧਰਨੇ ਲਾ ਰਹੀਆਂ ਪਰ ਇਕੱਠੀਆਂ ਨਹੀਂ ਹੈਗੀਆਂ। ਇਹਦਾ ਫਾਇਦਾ ਫਿਰ ਰਾਜਨੀਤਿਕ ਧਿਰਾਂ ਨੂੰ, ਸੱਤਾਧਾਰੀ ਧਿਰਾਂ ਨੂੰ ਹਮੇਸ਼ਾ ਹੁੰਦਾ ਹੈ। ਜੀ ਜੀ ਬਿਲਕੁਲ। ਤੇ ਦੀਪਕ ਜੀ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਬਿਸ਼ਨੋਈ ਦੀ, ਜਿਹੜਾ ਭਰਾ ਆ ਅਨਮੋਲ ਬਿਸ਼ਨੋਈ, ਉਹਦੀ ਵੀਡੀਓ ਇੱਥੇ ਕੈਲੀਫੋਰਨੀਆ ਦੀ ਬਹੁਤ ਚਰਚਾ ਦੇ ਵਿੱਚ ਆ। ਕਹਿੰਦੇ ਵੀ ਨਕਲੀ ਪਾਸਪੋਰਟ ਬਣਾ ਕੇ ਭਾਨੂ ਪ੍ਰਤਾਪ ਬਣ ਕੇ ਜਿਹੜਾ ਅਨਮੋਲ ਬਿਸ਼ਨੋਈ ਚੜ ਗਿਆ ਸੀ ਜਹਾਜ਼, ਇਹ ਤਾਂ NIA ਦੀ ਲਿਸਟ ਵਿੱਚ ਦੀ ਸੀ। ਬਿਲਕੁਲ ਜੀ, ਇਹ ਸਵਾਲ ਤਾਂ ਇਹੀ ਹੈ ਕਿ ਭਾਰਤ ਸਰਕਾਰ ਤਾਂ ਦਮ ਭਰਦੀ ਸੀ ਕਿ ਅਨਮੋਲ ਬਿਸ਼ਨੋਈ ਨੂੰ ਅਸੀਂ ਕੀਨੀਆ ਤੋਂ ਡਿਟੇਨ ਕਰ ਲੈਣਾ। ਇਹ ਤਾਂ ਇਹ ਵੀ ਦਮ ਭਰਦੇ ਸੀ ਕਿ ਗੋਲਡੀ ਬਰਾੜ ਨੂੰ ਅਸੀਂ ਅਮਰੀਕਾ ਤੋਂ ਡਿਟੇਨ ਕਰ ਲੈਣਾ। ਤੇ ਉਹ ਕਿੱਥੇ ਗਈਆਂ ਸਾਰੀਆਂ ਕਹਾਣੀਆਂ? ਸੋ ਇਸ ਲਈ ਇਹ ਸਵਾਲ ਵੱਡਾ ਖੜਾ ਹੁੰਦਾ ਕਿ ਜਿਹੜਾ ਬੰਦਾ ਤੁਸੀਂ ਡਿਟੇਨ ਕਰਨ ਦੀਆਂ ਗੱਲਾਂ ਕਰਦੇ ਹੋਵੋ, ਉਹ ਡਾਲਰ ਮਾਰ ਰਿਹਾ ਹੋਵੇ, ਗਾਣਿਆਂ 'ਚ ਖੜਾ ਹੋਵੇ, ਉੱਤੇ ਸੈਲਫੀਆਂ ਖਿਚਵਾ ਰਿਹਾ ਹੋਵੇ, ਉਹ ਸਿੰਗਰਾਂ ਨੱਚ ਰਿਹਾ ਹੋਵੇ। ਹੁਣ ਦੋ ਪੰਜਾਬ ਦੇ ਮਸ਼ਹੂਰ ਗਾਇਕ ਨੇ, ਕਰਨ ਔਜਲਾ ਤੇ ਸ਼ੈਰੀ ਮਾਨ, ਉਹਦੇ ਨਾਲ ਉਹ ਨਜ਼ਰ ਆ ਗਿਆ। ਹੁਣ ਬੇਸ਼ੱਕ ਗਾਇਕਾਂ ਦਾ ਇਹ ਪੱਖ ਹੈ ਕਿ ਸਾਨੂੰ ਕਿਸੇ ਸਮਾਗਮ ਲਈ ਬੁੱਕ ਕੀਤਾ ਜਾਂਦਾ ਹੈ ਨਾ, ਕਿਸੇ ਰਿਸੈਪਸ਼ਨ ਲਈ, ਕਿਸੇ ਵਿਆਹ ਲਈ, ਕਿਸੇ ਖਾੜੇ ਲਈ, ਉੱਥੇ ਪ੍ਰਬੰਧਕਾਂ ਨੇ ਕਿਹਨੂੰ ਸੱਦਾ ਦਿੱਤਾ ਤਾਂ ਸਾਨੂੰ ਪਤਾ ਨਹੀਂ, ਸਾਡੇ ਨਾਲ ਕੌਣ ਖੜ ਕੇ ਫੋਟੋ ਖਿਚਾ ਕੇ ਸਾਨੂੰ ਤਾਂ ਪਤਾ ਨਹੀਂ ਜੀ। ਜੇ ਇਹ ਨਹੀਂ ਪਤਾ, ਪਰ ਫਿਰ ਸਰਕਾਰਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਜਿਹੜੇ ਬੰਦੇ ਲੱਭਣੇ ਉਹ ਕਿੱਥੇ ਜਾ ਚੜ ਜਾਂਦੇ ਆ, ਕਾਹਦੀ ਸਿਕਿਉਰਿਟੀ ਹੈ?
ਆਦੀ ਚੈਕਿੰਗ ਹੈ। ਜੇਕਰ ਇਹਦਾ ਮਤਲਬ ਇਸ ਅਨਮੋਲ ਬਿਸ਼ਨੋਈ ਦੇ ਇਸ ਕਾਂਡ ਨੇ ਕਿ ਉਹ ਭਾਨੂ ਪ੍ਰਤਾਪ ਦੇ ਪਾਸਪੋਰਟ ਤੇ ਵਿਦੇਸ਼ ਉੜਿਆ ਤਾਂ ਫਿਰ ਕੁਝ ਵੀ ਸੰਭਵ ਹੈ। ਬਿਲਕੁਲ। ਤੇ ਫਿਰ ਕਿਹੜਾ ਪਾਸਪੋਰਟ ਬਹੁਤ ਮਤਲਬ ਕਿ ਉਹੀ ਉੱਥੇ ਆਮ ਬੰਦਿਆਂ ਨੂੰ ਰੋਕ ਰੋਕ ਕੇ 4 ਵਾਰ ਚੈਕਿੰਗ ਕਰੀ ਜਾਂਦੇ ਹੋ, ਉਹਨਾਂ ਦੀ ਅੱਖਾਂ 'ਚ ਦੇਖੀ ਜਾਂਦੇ ਹੋ, ਸਮਾਨ ਪੁੱਠਾ ਸਿੱਧਾ ਕਰਕੇ ਦੇਖੀ ਜਾਂਦੇ ਹੋ, ਉਹਨਾਂ ਦੇ ਝੋਲੇ ਫਰੋਲੀ ਜਾਂਦੇ ਹੋ, ਜਦੋਂ ਤੁਸੀਂ ਬੰਦੇ ਇਹੋ ਜਿਹੇ ਟਪਾ ਦੇਣੇ ਆ। ਇਹ ਨਲਾਇਕੀ ਹੈ ਕਿ ਕੋਈ ਖੇਡ ਹੈ? ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਹੈ ਨਾ, ਬਿਸ਼ਨੋਈ ਦਾ ਇਹ ਛੋਟਾ ਭਰਾ ਅਨਮੋਲ ਬਿਸ਼ਨੋਈ, ਇੱਥੋਂ ਤੱਕ ਕਿ ਕਹਿੰਦੇ ਉਹਨਾਂ ਦਾ ਇੱਕ ਭਾਣਜਾ ਸੀ, ਉਹਨੂੰ ਵੀ ਇਸੇ ਤਰ੍ਹਾਂ ਨਕਲੀ ਪਾਸਪੋਰਟ ਦੇ ਰਾਹੀਂ ਕਤਲकांड ਦੇ ਵਿੱਚ ਨਾਮ ਬੋਲਦੇ ਹੋਣ ਉਹਨਾਂ ਨੂੰ ਵਿਦੇਸ਼ ਭੇਜਣ ਦੀ ਕਵਾਇਦ ਹੋਈ ਆ। ਸੋ ਇਸ ਲਈ ਇਹ ਤਸਵੀਰਾਂ ਨੇ, ਇਹ ਸਵਾਲ ਇਹ ਨੀਗਾ ਕਿ ਉਹ ਸਿੰਗਰ ਦੇ ਨਾਲ ਸੀ ਜਾਂ ਨਹੀਂ ਸੀ। ਇਹ ਤਸਵੀਰਾਂ ਨੇ ਭਾਰਤ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ, ਤੁਹਾਡੀ ਸੁਰੱਖਿਆ ਦਸਤਿਆਂ ਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ, ਤੁਹਾਡੀ ਚੈਕਿੰਗ ਤੇ ਇਹ ਸਵਾਲੀਆ ਚਿੰਨ੍ਹ ਲਾਇਆ, ਤੁਹਾਡੇ ਜਿਹੜੇ ਪਾਸਪੋਰਟ ਬਣਦੇ ਨੇ ਕਿ ਉਹ ਕਿੰਨੇ ਕੁ ਮਜ਼ਬੂਤ ਨੇ ਉਹਦੇ ਪਰ ਮਤਲਬ ਤੁਸੀਂ ਤਾਂ ਕਹਿੰਦੇ ਸੀ ਹੁਣ ਈ ਪਾਸਪੋਰਟ ਲਿਆਉਣੇ ਆ ਜੀ, ਸਾਰਾ ਡਾਟਾ ਜਦੇ ਆ ਜਾਇਆ ਕਰੂਗਾ ਜੀ। ਸਵਾਲ ਈ ਪਾਸਪੋਰਟ ਤੋਂ ਪਹਿਲਾਂ ਜਿਹੜੇ 10 ਪਾਸਪੋਰਟ ਨੇ ਉਹਨਾਂ ਦੇ ਹਵਾਲੇ ਨਾਲ ਇਹ ਕਹਾਣੀਆਂ ਨੇ। ਈ ਤੋਂ ਬਾਅਦ ਤਾਂ ਪਤਾ ਨਹੀਂ ਫਿਰ ਕੀ ਕੁਝ ਹੋਣ ਲੱਗ ਜਾਣਾ, ਕਿਉਂਕਿ ਸਾਰਾ ਕੁਝ ਕੰਪਿਊਟਰਾਈਜ਼ ਹੋਣਾ। ਤੇ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਹਾਂ, ਅਨਮੋਲ ਬਿਸ਼ਨੋਈ ਜੇਕਰ US ਪਹੁੰਚਿਆ ਵੀ ਹੈ ਤਾਂ ਉਹ ਕਿਹੜੇ ਭਾਨੂ ਪ੍ਰਤਾਪ, ਕਿਹਨੇ ਬਣਾ ਕੇ ਦਿੱਤਾ ਪਾਸਪੋਰਟ, ਕਿਹਨੇ ਮੋਹਰਾਂ ਲਵਾਈਆਂ, ਕਿਹਨੇ ਉਹਨੂੰ ਤਸਦੀਕ ਕੀਤਾ, ਕਿਵੇਂ ਉਹ ਉਹਦੇ ਵਿੱਚ ਮਤਲਬ ਕਿ ਕਿਹੜੇ ਫਿੰਗਰਪ੍ਰਿੰਟ ਨੇ, ਕਿਹੜਾ ਉਹਦਾ ਫਿਰ ਆਧਾਰ ਕਾਰਡ ਦਾ ਮਿਲਾਨ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਇਹ ਬੜੇ ਸਵਾਲ ਖੜੇ ਨੇ। ਬਿਲਕੁਲ ਦੀਪਕ ਜੀ, ਇਹ ਫਿਕਰਮੰਦੀ ਵੀ ਆ ਕਿ ਜਿਸ ਤਰੀਕੇ ਦੇ ਨਾਲ ਅਨਮੋਲ ਦੇ ਭਰਾ ਲਾਰੈਂਸ ਨੂੰ ਉੱਥੇ ਰਾਸ਼ਟਰਵਾਦ ਤਿਰੰਗੇ 'ਚ ਕਹਿ ਲਓ ਵੀ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਆ, ਕਿਤੇ ਸਰਕਾਰ ਚਾਹੁੰਦੀ ਤਾਂ ਨਹੀਂ ਆ ਵੀ ਗੈਂਗਸਟਰ ਬਾਹਰ ਵੀ ਚਲੇ ਜਾਣ, ਹੁਣ ਵੀ ਉੱਥੇ ਬਾਹਰ ਜਾ ਕੇ ਖੱਲਲ ਪਾਇਆ ਜਾਵੇ? ਬਿਲਕੁਲ, ਮਤਲਬ ਕਿ ਤੁਸੀਂ ਇਹਦਾ ਮਤਲਬ ਇਹ ਵੱਡਾ ਸਵਾਲ ਖੜਾ ਕਿ ਜੇਕਰ ਇਹੋ ਜਿਹੇ ਲੋਕਾਂ ਨੂੰ ਬਾਹਰ ਜਾ ਰਹੇ ਨੇ ਜਾਨ ਬਚਾਉਣ ਲਈ ਜਾਂ ਬਾਹਰ ਕੱਢਿਆ ਜਾ ਰਿਹਾ, ਵਿਦੇਸ਼ਾਂ 'ਚ ਭੇਜਿਆ ਜਾ ਰਿਹਾ, ਇਸ ਲਈ ਇਹ ਸਵਾਲ ਬਿਲਕੁਲ ਵੱਡਾ ਖੜਾ ਹੋਊਗਾ। ਔਰ ਇਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਇਸ ਵਿਸ਼ੇ ਤੇ ਬਹਿਸ ਹੋਣੀ ਚਾਹੀਦੀ। ਜੀ ਜੀ, ਜਾਂਦੇ ਜਾਂਦੇ ਦੀਪਕ ਜੀ ਗੱਲ ਕਰਦੇ ਜਾਈਏ, UGC ਦੀ ਹਦਾਇਤ ਦੀ ਮਾਂ ਭਾਸ਼ਾ ਦੇ ਵਿੱਚ ਕਾਲਜੀ ਪ੍ਰੀਖਿਆ ਹੋਣ। ਬਿਲਕੁਲ ਜੀ, ਬੜਾ ਚੰਗਾ ਲੱਗਿਆ ਇਹ ਸੁਨੇਹਾ ਜਦੋਂ ਸੁਣਨ ਨੂੰ ਮਿਲਿਆ ਕਿ ਜਿਹੜੀ ਸਾਡੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ UGC, ਉਹਨੇ ਬਕਾਇਦਾ ਤੌਰ ਤੇ ਆਪਣੇ ਸਮੂਹ ਯੂਨੀਵਰਸਿਟੀਆਂ ਨੂੰ ਇੱਕ ਸਲਾਹਨੁਮਾ ਹਦਾਇਤ ਭੇਜੀ ਆ ਕਿ ਚੰਗਾ ਹੋਵੇ ਜੇਕਰ ਤੁਸੀਂ ਵਿਦਿਆਰਥੀਆਂ ਨੂੰ ਛੂਟ ਦੇ ਦੇਵੋ ਕਿ ਉਹ ਆਪਣੀ ਆਪਣੀ ਖੇਤਰੀ ਭਾਸ਼ਾ 'ਚ, ਆਪਣੀ ਆਪਣੀ ਮਾਂ ਬੋਲੀ ਦੇ ਵਿੱਚ ਆਪਣੀ ਪ੍ਰੀਖਿਆ 'ਚ ਲਿਖ ਸਕਣ। ਕਹਿੰਦੇ ਕਿ ਚੰਗਾ ਹੋਵੇ ਜੇਕਰ ਤੁਸੀਂ ਉਹਨਾਂ ਨੂੰ ਤੁਰੰਤ ਮਤਲਬ ਸਿਲੇਬਸ ਵੀ, ਕਿਤਾਬਾਂ ਵੀ, ਉਹ ਸਾਰੀਆਂ ਗਾਈਡਾਂ ਵੀ, ਸਾਰਾ ਕੁਝ ਉਹਨਾਂ ਨੂੰ ਪ੍ਰਬੰਧ ਕਰਾ ਸਕੋ ਉਹਨਾਂ ਦੀ ਭਾਸ਼ਾ ਜੋ ਚਾਹੁੰਦੇ ਨੇ। ਹਾਂ, ਜੇ ਤੁਸੀਂ ਪੇਪਰ ਅੰਗਰੇਜ਼ੀ 'ਚ ਵੀ ਛਾਪ ਲਿਆ ਤਾਂ ਵੀ ਕੋਈ ਨਾ, ਪਰ ਜਵਾਕ ਨੂੰ ਕਹਿੰਦੇ ਅਧਿਕਾਰ ਦਿਓ ਕਿ ਉਹ ਆਪਣੀ ਬੋਲੀ 'ਚ ਲਿਖ ਸਕੇ। ਸੋ ਵੈਸੇ ਤਾਂ ਉਹਦਾ ਹੱਕ ਬਣਦਾ ਕਿ ਉਹਨੂੰ ਉਹਦਾ ਪੇਪਰ ਵੀ, ਆਪਾਂ ਤਾਂ ਲੰਬੇ ਸਮੇਂ ਤੋਂ ਗੱਲ ਕਰਦੇ ਹਾਂ ਕਿ ਜਦੋਂ ਤੱਕ ਸਿੱਖਿਆ ਤੇ ਨਿਆਂ ਸਾਨੂੰ ਆਪਣੀ ਬੋਲੀ 'ਚ ਨਹੀਂ ਮਿਲਦਾ, ਆਪਣੀ ਭਾਸ਼ਾ 'ਚ ਨਹੀਂ ਮਿਲਦਾ, ਤਦ ਤੱਕ ਇਹ ਸਰਕਾਰਾਂ ਸਾਡੇ ਨਾਲ ਧੋਖਾ ਨੇ, ਤਦ ਤੱਕ ਇਹ ਲੋਕਤੰਤਰ ਨਹੀਂ ਹੈ। ਸੋ ਇਸ ਲਈ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਹੱਕ ਹੈ ਕਿ ਆਪਣੀ ਬੋਲੀ ਦੇ ਵਿੱਚ ਸਿੱਖਿਆ ਹਾਸਲ ਕਰਨ ਦਾ, ਆਪਣੀ ਬੋਲੀ ਦੇ ਵਿੱਚ ਅਦਾਲਤੀ ਇਨਸਾਫ ਹਾਸਲ ਕਰਨ ਦਾ। ਸੋ ਉਹਦੀ ਲੜਾਈ, ਉਹਦੀ ਕਵਾਇਦ ਜਾਰੀ ਹੈ ਤੇ ਉਹਦੇ ਵਿੱਚ UGC ਦਾ ਇਹ ਫੈਸਲਾ ਇੱਕ ਠੰਡੇ ਬੁੱਲੇ ਵਰਗਾ ਹੈ। ਸੋ ਜੇਕਰ ਇਸ ਨੂੰ ਅਮਲੀ ਜਾਮਾ, ਬਸ ਇਹ ਸਲਾਹ ਤੱਕ ਨਾ ਸੀਮਤ ਹੋਵੇ, ਇਸ ਨੂੰ ਦਿੱਤਾ ਜਾਵੇ ਕਿ ਭਾਈ 2024 ਤੱਕ ਇਹ ਲਾਗੂ ਹੋ ਜਾਊਗਾ। ਅਸੀਂ ਨਹੀਂ ਕਹਿੰਦੇ ਇੱਕੋ ਦਿਨ 'ਚ ਕਰਨਾ ਆਸਾਨ ਹੁੰਦਾ, ਬਿਲਕੁਲ, ਪਰ ਤੁਸੀਂ ਉਸ ਗੱਲ ਵੱਲ ਵੱਧ ਦਾ ਦੇਖੋ। ਬਿਆਨ ਨੂੰ ਕੀ ਹੈ? ਬਿਆਨ ਨੂੰ ਤਾਂ ਪੰਜਾਬ ਦੀ ਵਿਧਾਨ ਸਭਾ 'ਚ 36 ਮਤੇ ਆਲੇ ਕਿ ਪੰਜਾਬ 'ਚ ਪੰਜਾਬੀ ਲਾਗੂ, ਤੇ ਕਹਿਣ ਨੂੰ ਪੰਜਾਬ 'ਚ ਪੰਜਾਬੀ ਲਾਗੂ ਵੀ ਆ, ਪਰ ਅਸੀਂ ਉਸ ਨੂੰ ਅਮਲੀ ਰੂਪ 'ਚ ਲਿਆ ਹੀ ਨਹੀਂ ਸਕੇ। ਕਿੰਨੇ ਹੀ ਮਤੇ ਆਲੇ ਸਮੇਂ-ਸਮੇਂ ਕਿ ਹਾਂ ਜੀ ਚੰਡੀਗੜ੍ਹ ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਆ, ਉਹ ਮਤਾ ਕਦੇ ਗਵਰਨਰ ਦੀ ਟੋਕਰੀ 'ਚੋਂ ਨਹੀਂ ਲੱਭਿਆ। ਉੱਥੇ ਤੱਕ ਜਾਂਦਾ, ਮੁੜ ਕੇ ਕੋਈ ਸਰਕਾਰ ਪੁੱਛਣੇ ਨਹੀਂ ਜਾਂਦੀ, ਇੱਥੇ ਸਾਂਝੀ ਰਾਏ ਬਣਾ ਕੇ ਮਤੇ ਪਾਸ ਕਰਦੇ ਨੇ। ਇਸ ਲਈ ਅਸੀਂ ਨਹੀਂ ਕਹਿੰਦੇ ਕਿ ਹਾਂ ਅਜਿਹਾ ਹੀ ਇਹ ਵੀ ਸਲਾਹ, ਇਹੀ ਜੋ ਸਲਾਹ ਬਣ ਕੇ ਰਹਿ ਜਾਵੇ। ਕੋਈ ਸਮਾਂ ਫਰੇਮ ਜ਼ਰੂਰ ਰੱਖਿਆ ਜਾਵੇ, ਟਾਈਮ ਜ਼ਰੂਰ ਨਿਸ਼ਚਿਤ ਕੀਤਾ ਜਾਵੇ ਕਿ 2024 ਤੋਂ ਇਹ ਲਾਗੂ ਹੋ ਜਾਊਗਾ, 2025 ਤੋਂ ਲਾਗੂ ਹੋ ਜਾਊਗਾ, ਕਿ ਉਹ ਤੋਂ ਬਾਅਦ ਬੱਚਿਆਂ ਲਈ ਇਹ ਖੁੱਲੀ ਛੂਟ ਹੋਊਗੀ। ਕਿ ਪਰ ਸਵਾਲ ਇਹ ਨਹੀਂਗਾ ਕਿ ਕਲਾਸ 'ਚ ਮਾਸਟਰ ਪੜ੍ਹਾਵੇ ਅੰਗਰੇਜ਼ੀ 'ਚ, ਜਵਾਕ ਕੋਲ ਕਿਤਾਬਾਂ ਹੋਣ ਹਿੰਦੀ 'ਚ, ਤੇ ਉਹਨੂੰ ਕਹਿਣ ਹੁਣ ਤੂੰ ਪੇਪਰ ਚਾਹੇ ਪੰਜਾਬੀ 'ਚ ਲਿਖਦਾ। ਉਸ ਨੂੰ ਉਹਦੀਆਂ ਕਿਤਾਬਾਂ ਦਾ ਅਨੁਵਾਦ ਵੀ, ਇਹਦੇ ਨਾਲ ਕਿੰਨਾ ਰੁਜ਼ਗਾਰ ਵੱਧਦਾ, ਬਿਲਕੁਲ, ਪੰਜਾਬੀ ਭਾਸ਼ਾ ਵਾਲਿਆਂ ਨੂੰ ਕਿੰਨਾ ਕੰਮ ਮਿਲਣਾ, ਚਾਹੇ ਉਹ ਛਪਾਈ ਹੈ ਤੇ ਚਾਹੇ ਉਹ ਕਿਤਾਬ ਦੀ ਲਿਖਤ ਹੈ। ਸੋ ਇਸ ਲਈ ਉਹਦੇ ਵਾਲੇ ਨਾਲ ਪੇਪਰ ਚੈੱਕ ਕਰਨ ਵਾਲੇ ਨੇ ਜਿਹੜੇ, ਫਿਰ ਉਹ ਸਾਰਾ ਇੱਕ ਰੁਜ਼ਗਾਰ ਦਾ ਰਾਹ ਤਾਂ ਖੁੱਲਦਾ ਨਾ। ਇਸ ਲਈ ਇਸ ਪਹਿਲੂ ਦੇ ਉੱਤੇ ਗੌਰ ਕਰਕੇ ਸਮਾਂ ਨਿਸ਼ਚਿਤ ਕੀਤਾ ਜਾਵੇ ਤੇ ਤਾਂ ਕਿ ਸਾਰੀਆਂ ਯੂਨੀਵਰਸਿਟੀਆਂ, ਸਾਰੇ ਕਾਲਜ
ਯੂਐਨ ਦਾ ਸਰਵੇ ਕਹਿੰਦਾ ਕਿ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ ਚ ਲਾਓਗੇ ਤਾਂ ਜਵਾਕ ਅੱਗੇ ਜਾ ਕੇ ਬਾਕੀ ਭਾਸ਼ਾਵਾਂ ਆਸਾਨੀ ਨਾਲ ਸਿੱਖਣਗੇ ਤੇ ਚੰਗੇ ਉਹਨਾਂ ਦਾ ਮਾਨਸਿਕ ਵਿਕਾਸ ਹੋਊਗਾ। ਬਿਲਕੁਲ ਸੋ ਇਸ ਲਈ ਉਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਸਾਡਾ ਪ੍ਰਾਇਮਰੀ ਤੱਕ ਪੜ੍ਹਾਈ ਦਾ ਮਾਧਿਅਮ ਆਪਣੀ ਬੋਲੀ ਚ ਹੋਣਾ ਚਾਹੀਦਾ। ਵਿਸ਼ਾ ਨਹੀਂ ਕਿ ਇਕੱਲਾ ਪੰਜਾਬੀ ਵਿਸ਼ਾ ਪੜ੍ਹਾ ਦਿਓ, ਇਕੱਲਾ ਗੁਜਰਾਤੀ ਵਿਸ਼ਾ ਪੜ੍ਹਾ ਦਿਓ ਜਿਹੜੇ ਸੂਬੇ ਚੋਂ, ਉੱਥੇ ਦਾ ਮਾਧਿਅਮ ਉਹਨਾਂ ਦੀ ਆਪਣੀ ਭਾਸ਼ਾ ਚ ਹੋਣਾ ਚਾਹੀਦਾ। ਪੰਜਾਬ ਚ ਪੰਜਾਬੀ ਮਾਧਿਅਮ ਚ ਪ੍ਰਾਇਮਰੀ ਤੱਕ ਦੀ ਸਿੱਖਿਆ ਘੱਟੋ ਘੱਟ 5ਵੀਂ 7ਵੀਂ ਤੱਕ ਦੀ ਸਿੱਖਿਆ ਤਾਂ ਹੋਣੀ ਚਾਹੀਦੀ ਆ। ਤੇ ਇਸੇ ਤਰ੍ਹਾਂ ਫਿਰ ਕਾਲਜਾਂ 'ਚ ਜਾ ਕੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣੀ ਬੋਲੀ 'ਚ ਚਾਹਣ ਤਾਂ ਪ੍ਰੀਖਿਆ, ਕਿਉਂਕਿ ਤੁਸੀਂ ਖੁੱਲ੍ਹ ਕੇ ਲਿਖ ਸਕਦੇ ਹੋ। ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜੇ ਜਵਾਕ ਪੰਜਾਬੀ ਦੇ ਨੇ, ਪੰਜਾਬ ਦੇ ਨੇ ਜਾਂ ਗੁਜਰਾਤ ਦੇ ਨੇ ਜਾਂ ਰਾਜਸਥਾਨ ਦੇ ਨੇ, ਉਹ ਜਦੋਂ ਕੋਈ ਕਹਾਣੀ ਲਿਖਣਾ, ਕੋਈ ਲੇਖ ਲਿਖਣਾ, ਕੋਈ ਵਿਚਾਰ ਕੇ ਚੀਜ਼ ਸੋਚ ਕੇ ਲਿਖਣੀ ਆ, ਪਹਿਲਾਂ ਆਪਣੇ ਮਨ 'ਚ ਆਪਣੀ ਬੋਲੀ 'ਚ ਸੋਚਦੇ ਨੇ, ਬਿਲਕੁਲ ਸਹੀ ਗੱਲ, ਫਿਰ ਉਸਦਾ ਅਨੁਵਾਦ ਕਰਦੇ ਨੇ। ਸੋ ਇਸ ਲਈ ਉਹਨਾਂ ਦਾ ਸਮਾਂ ਵੀ ਤੇ ਉਹਨਾਂ ਦੀ એનર્ਜੀ ਬਚਾਉਣ ਦਾ ਵੀ ਤੇ ਉਹਨਾਂ ਨੂੰ ਖੁੱਲ੍ਹ ਕੇ ਸਹੀ ਲਿਖਣ ਦੇ ਚ ਮਹਾਰਤ ਹਾਸਲ ਕਰਨ ਦਾ ਵੀ ਇੱਕ ਸੁਭਾਗਾ ਮੌਕਾ ਹੈ। UGC ਇਸ ਨੂੰ ਸਖਤੀ ਦੇ ਰੂਪ ਚ ਲਵੇ, ਨਾ ਕਿ ਸਲਾਹ ਦੇ ਰੂਪ ਤੇ। ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਵੀ ਜਦੋਂ ਬੰਦੇ ਨੂੰ ਸਮਝ ਆਪਣੀ ਬੋਲੀ ਦੇ ਵਿੱਚ ਭਾਸ਼ਾ 'ਚ ਵਧੀਆ ਆਉਂਦੀ ਆ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੋਵੇ, ਚਾਹੇ ਉਹ ਸਾਇੰਸ ਪੜ੍ਹਨੀ ਹੋਵੇ, ਚਾਹੇ ਕੋਈ ਹੋਰ ਕੋਈ ਚੀਜ਼ ਪੜ੍ਹਨੀ ਹੋਵੇ, ਉਹ ਚੰਗੇ ਜਿਹੜੇ ਤੁਹਾਡੇ ਜਿਹੜੇ ਜਵਾਕ ਹੋਣਗੇ, ਕਿਉਂਕਿ ਨਹੀਂ ਤਾਂ ਬੰਦਾ ਅੰਗਰੇਜ਼ੀ ਦੇ ਨਾਲ ਮੱਥਾ ਮਾਰਦਾ ਉਲਝਿਆ ਹੀ ਜਿਹੜਾ ਉਹ ਰਹਿੰਦਾ ਹੈ ਜੀ। ਤੇ ਦੀਪਕ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਾਂਗੇ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।